ਜਿਹੜੀ ਅਕਾਲ ਤਖਤ ਸਾਹਿਬ ਤੋਂ ਲੜਾਈ ਲੜੀ ਗਈ ਸੀ ਉਹ ਕੋਈ ਹਿੰਡ ਪਗਾਉਣ ਵਾਸਤੇ ਨਹੀਂ ਸੀ, ਨਾ ਉਹ ਕੋਈ ਰਾਜਸੀ ਸਟੰਟ ਸੀ ਵੀ ਆਪਾਂ ਇਦਾਂ ਮਿੱਥ ਕੇ ਆਪਾਂ ਲੜਾਈ ਲੜਨੀ ਆ ਲੋਕੀ ਲਾਮਬੰਦ ਹੋਣਗੇ। ਜਿਹੜਾ ਉਹ ਸ਼ਹਾਦਤ ਦੇਣ ਦਾ ਫੈਸਲਾ, ਉਹ ਸਾਰਾ ਜਿਹੜਾ ਅਮਲ ਵਾਪਰਿਆ ਉਹ ਉਹਨਾਂ ਦੀ ਰੂਹਾਨੀ ਅਮਲ ਵਿੱਚੋਂ ਉਹਦੀ ਪੈਦਾਇਸ਼, ਉਹਦਾ ਨਤੀਜਾ ਸੀ। ਜਿਹੜਾ ਸੰਤਾਂ ਦਾ ਅਮਲ ਰਿਹਾ ਵੀ ਗੁਰਮਤਿ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਮਜ਼ਬੂਤ ਕਰਨਾ, ਉਦੋਂ ਬਾਅਦ ਜਿਹੜੇ ਆਪਣੇ ਜਥੇ ਕਾਇਮ ਕਰਨੇ, ਜਿਹੜੇ ਆਪਣੇ ਕੰਮ ਕਰਨ ਵਾਲੇ ਹੈਗੇ ਆ, ਗਰੀਬ ਦੀ ਰੱਖਿਆ ਜਰਵਾਣੀ ਦੀ ਭਖਿਆ ਕਰਨ ਵਾਸਤੇ, ਦੁਸ਼ਟਾਂ ਦਾ ਨਾਸ਼ ਕਰਨ ਲਈ ਜਿਹੜੀਆਂ ਜੁਝਾਰੂ ਜਥੇਬੰਦੀਆਂ ਚਾਹੀਦੀਆਂ, ਉਹਨਾਂ ਦੀਆਂ ਨੀਹਾਂ ਰੱਖੀਆਂ, ਉਹਨਾਂ ਦੀ ਤਿਆਰੀ ਕੀਤੀ ਗਈ, ਉਹਨਾਂ ਦੇ ਬੰਦਿਆਂ ਦੀ ਪਰਖ ਪਛਾਣ ਕੀਤੀ ਗਈ। ਖਾਲਸੇ ਨੇ ਡੇਢ ਦੋ ਸਾਲਾਂ ਦੇ ਵਿੱਚ ਐਡਾ ਵੱਡਾ ਇਕੱਠ ਉਸੇ ਸਥਾਨ ਤੇ ਕੀਤਾ ਜਿੱਥੇ 1.5 ਸਾਲ ਪਹਿਲਾਂ ਇੰਡੀਅਨ ਸਟੇਟ ਦੇ ਨੇ ਆਪਣੇ ਟੈਂਕਾਂ ਨਾਲ ਹਮਲਾ ਕੀਤਾ ਸਿੱਖ ਸੰਗਤਾਂ ਤੇ। ਜੋ ਸਾਨੂੰ 1986 ਦੇ ਵਿੱਚ ਉਸ ਇਕੱਠ ਦੇ ਵਿੱਚ ਸਾਨੂੰ ਦ੍ਰਿਸ਼ ਦੇਖਣ ਨੂੰ ਮਿਲਦੇ ਆ, ਸਾਨੂੰ ਇਸ ਤਹਿ ਤੱਕ ਜਾਣ ਦੀ ਲੋੜ ਹੈਗੀ ਵੀ ਉਹ ਸਾਰਾ ਕੁਝ ਸੰਭਵ ਕਿਸ ਤਰ੍ਹਾਂ ਹੋਇਆ। ਜਦੋਂ ਆਪਾਂ ਹਥਿਆਰਬੰਦ ਸੰਘਰਸ਼ ਲੜਨਾ ਸੀ, ਬਹੁਤ ਸਾਰੀਆਂ ਠਾਰਾਂ ਕਿਸ ਤਰ੍ਹਾਂ ਬਣੀਆਂ ਸੀਗੀਆਂ, ਹਰ ਇੱਕ ਵਰਗ ਨੂੰ ਸੰਤਾਂ ਨੇ ਲਾਮਬੰਦ ਕਿਸ ਤਰ੍ਹਾਂ ਕੀਤਾ। ਜਿਹੜੀ ਕੰਸੈਂਸਸ ਬਿਲਡਿੰਗ ਦੀ ਪ੍ਰਕਿਰਿਆ ਹੈਗੀ ਆ ਉਹ ਕਦੋਂ ਤੋਂ ਚੱਲਦੀ ਰਹੀ ਆ। ਜੋ ਕੁਛ ਸਟੇਟ ਨੇ ਸਾਡੇ ਤੇ ਅਤਿਆਚਾਰ ਕੀਤਾ, ਉਹਦਾ ਮਨੋਰਥ ਵੀ ਇਹੀ ਸੀਗਾ ਵੀ ਸਿੱਖਾਂ ਨੂੰ ਆਗੂਹੀਨ ਹੀ ਨਹੀਂ ਕਰਨਾ, ਪਰ ਜਿੰਨੀਆਂ ਸੰਸਥਾਵਾਂ ਵੀ ਹੈਗੀਆਂ ਜਿਹੜੀਆਂ ਸਿੱਖਾਂ ਨੂੰ ਲਾਮਬੰਦ ਕਰ ਸਕਦੀਆਂ, ਉਹਨਾਂ ਨੂੰ ਜਥੇਬੰਦ ਕਰਕੇ ਇੱਕ ਵੱਡੇ ਟਕਰਾਅ ਦੇ ਵਿੱਚ ਪੈਣ ਵਾਸਤੇ ਉਹ ਕਾਬਲੀਅਤ ਜਿਹੜੀ ਯੋਗਤਾ ਚਾਹੀਦੀ ਆ ਉਸ ਨੂੰ ਵੀ ਖਤਮ ਕੀਤਾ ਜਾਵੇ। ਜਿਹੜਾ ਇਹ ਆਪਾਂ ਰਿਲੀਜਨ ਤੇ ਪੋਲੀਟੀਕਲ ਨੂੰ ਸੈਪਰੇਟ ਕਰਕੇ ਜਿਹੜੇ ਸੈਕੂਲਰਿਜ਼ਮ ਦੇ ਪਾਏ ਹੋਏ ਪਵਾੜੇ ਹੈਗੇ ਆ, ਉਸ ਨੂੰ ਪਛਾਣਨ ਦੀ ਲੋੜ ਹੈਗੀ, ਉਸ ਤੋਂ ਦੂਰ ਹੋਣ ਦੀ ਲੋੜ ਹੈਗੀ। ਜਿਹੜੇ ਆਪਣੇ ਸੰਘਰਸ਼ ਦੇ ਜਿਹੜੀ ਅਗਲੀ ਪੈੜ ਜਿਹੜੀ ਹੋਣੀ ਆ, ਅਗਲਾ ਪੰਧ ਜਿਹੜਾ ਆਪਾਂ ਤੈਅ ਕਰਨਾ, ਉਹ ਇੱਥੇ ਆਪਣੇ ਗੁਰਧਾਮਾਂ ਤੋਂ, ਸੰਗਤਾਂ ਵਿੱਚੋਂ, ਗੁਰੂ ਗ੍ਰੰਥ ਗੁਰੂ ਪੰਥ ਦੀ ਰਵਾਇਤ ਅਨੁਸਾਰ ਹੀ ਹੋ ਸਕਦਾ। ਜਿਹੜੀ ਲੜਾਈ ਵਿੱਢੀ ਜਾਣੀ ਸੀਗੀ 1986 ਤੋਂ ਬਾਅਦ, ਜਿਹੜਾ ਹਥਿਆਰਬੰਦ ਸੰਘਰਸ਼ ਦਾ ਦੌਰ ਚੱਲਿਆ, ਆਪਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਅੱਜ ਉਸ ਹੀ ਪੋਜੀਸ਼ਨ ਦੇ ਵਿੱਚ ਆਪਾਂ ਖੜੇ ਹਾਂ, ਜਿੱਥੇ ਆਪਾਂ ਸਤਿਗੁਰੂ ਦੇ ਚਰਨਾਂ 'ਚ ਨਮਸਕਾਰ ਕਰਕੇ, ਸੀਸ ਤਲੀ ਤੇ ਧਰ ਕੇ ਗੁਰੂ ਗ੍ਰੰਥ ਗੁਰੂ ਪੰਥ ਨੂੰ ਆਪਣਾ ਸਮਰਪਣ ਹੋ ਕੇ ਇਹ ਤੈਅ ਕਰਨਾ ਵੀ ਜਿਹੜਾ ਸੰਘਰਸ਼ ਦਾ ਅਗਲਾ ਪੜਾਅ ਆ ਆਪਾਂ ਕਿਸ ਤਰ੍ਹਾਂ ਲੜਨਾ। 1984 ਦੇ ਜਿਹੜੇ ਜ਼ਖਮ ਹੈਗੇ ਆ, ਉਸ ਜ਼ਖਮ ਨੂੰ ਸੂਰਜ ਬਣਾਉਣ ਦੀ ਲੋੜ ਆ। ਉਹ ਇੱਕ ਰਿਸ ਦਾ ਜ਼ਖਮ ਨਹੀਂ ਹੋਣਾ ਚਾਹੀਦਾ, ਨਸੂਰ ਵਜੋਂ ਸਾਨੂੰ ਯਾਦ ਨਹੀਂ ਕਰਨਾ ਚਾਹੀਦਾ ਵੀ ਇੱਕ ਪੀੜਤ ਮਾਨਸਿਕਤਾ ਵਿੱਚੋਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਸੱਜ ਬੈਠੇ ਗੁਰੂ ਰੂਪ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਮੈਂ ਓਨਟਾਰੀਓ ਦੀਆਂ ਸਮੂਹ ਸਿੱਖ ਸੰਗਤਾਂ ਤੇ ਖਾਸ ਕਰਕੇ ਜਿਹੜੇ ਆਪਣੇ ਨੌਜਵਾਨ ਵੀਰਾਂ ਭੈਣਾਂ ਨੇ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਉਲੀਕਿਆ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਉਹਨਾਂ ਨੂੰ ਸ਼ਲਾਘਾ ਵੀ ਦੇਣਾ ਚਾਹੁੰਦਾ, ਜਿਨ੍ਹਾਂ ਨੇ 1984 ਦੀ 40ਵੀਂ ਵਰ੍ਹੇਗੰਢ ਨੂੰ ਮਨਾਉਣ ਵਾਸਤੇ ਇਹ ਪ੍ਰੋਗਰਾਮ ਉਲੀਕਿਆ, ਜਿਹੜੇ ਲੈਕਚਰ ਸੀਰੀਜ਼ ਆਉਂਦੇ ਸਾਲ ਨੂੰ। ਕਿਉਂਕਿ ਜਦੋਂ ਆਪਾਂ ਇਸ ਪਿਛਲੇ ਸਾਲ ਦੇ ਵਿੱਚ ਜਿੰਨੀਆਂ ਵੀ ਘਟਨਾ ਵਾਪਰੀਆਂ, ਉਹਨਾਂ ਨੂੰ ਆਪਾਂ ਵਿਚਾਰਦੇ ਹਾਂ। ਜਥੇਦਾਰ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ, ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਲੈ ਕੇ ਉਹ ਜੋ ਕੁਛ ਜਿੰਨਾ ਵੀ ਸਮੁੱਚਾ ਘਟਨਾਕ੍ਰਮ ਉਸ ਤੋਂ ਬਾਅਦ ਵਾਪਰਿਆ, ਇਹ ਗੱਲ ਸਪਸ਼ਟ ਆਉਂਦੀ ਆ ਵੀ ਇਹ ਜਿਹੜੀ ਆਪਣੀ ਲੜਾਈ, ਜਿਹੜਾ ਸੰਘਰਸ਼ ਦਾ ਅਗਲਾ ਪੜਾਅ ਆ, ਆਪਾਂ ਉਸ ਦੇ ਦਰ ਤੇ ਇਸ ਵੇਲੇ ਖੜੇ ਹਾਂ। ਤੇ ਜੇ ਆਪਾਂ ਆਪਦੇ ਵਰਤਮਾਨ ਹਾਲਾਤ ਨੂੰ, ਆਪਣੀ ਸਥਿਤੀ ਨੂੰ ਆਪਾਂ ਸਮਝਣਾ ਚਾਹੁੰਦੇ ਹਾਂ ਤੇ ਭਵਿੱਖ ਦੀ ਨੀਤੀ, ਭਵਿੱਖ ਦੇ ਅਮਲ ਬਾਰੇ ਆਪਾਂ ਸਮਝਣਾ ਚਾਹੁੰਦੇ ਹਾਂ, ਤਾਂ ਸਾਨੂੰ 1984 ਵਿੱਚੋਂ ਲੰਘਦੇ ਰਾਹ ਵਿੱਚੋਂ ਹੀ ਸਾਨੂੰ ਲੰਘਣਾ ਪਊਗਾ। 1984 is the focal point of Sikh existence and Sikh being in the modern world, in the contemporary, like the time period that we're living in right now. ਜਿਹੜੀ 1984 ਆ, ਉਹਦੇ ਵਿੱਚੋਂ ਸਾਨੂੰ ਪ੍ਰਤੱਖ ਰੂਪ ਦੇ ਵਿੱਚ ਸਾਨੂੰ ਸਮਝ ਆਉਣੀ ਚਾਹੀਦੀ ਆ। ਤੇ ਆਪਣੇ ਸ਼ਹੀਦ ਸਿੰਘਾਂ ਨੇ ਆਪਣੇ ਡੁੱਲੇ ਹੋਏ ਖੂਨ ਦੇ ਨਾਲ, ਆਪਣੇ ਅਮਲ ਦੇ ਨਾਲ
ਸਾਨੂੰ ਦਰਸਾਇਆ ਵੀ ਇਸ ਦੁਨੀਆ ਦੇ ਨਾਲ, ਇਸ ਦੁਨੀਆ ਦੇ ਨਿਜ਼ਾਮ ਦੇ ਨਾਲ, ਸਟੇਟ ਦੇ ਨਾਲ ਸਾਡਾ ਰਿਸ਼ਤਾ ਕਿਹੋ ਜਿਹਾ ਆ। ਜਿਹੜਾ ਸਮੁੱਚਾ ਰਾਜਸੀ ਤੰਤਰ ਸਾਡੇ ਆਲੇ ਦੁਆਲੇ ਬਣਿਆ ਹੋਇਆ, ਉਹਦਾ ਰੂਪ ਕਿਹੋ ਜਿਹਾ ਹੈਗਾ, ਤੇ ਉਹਨੂੰ ਟੱਕਰ ਦੇਣ ਵਾਸਤੇ ਖਾਲਸੇ ਦਾ ਅਮਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਸੋ ਜਿੰਨਾ ਚਿਰ ਤੱਕ ਆਪਾਂ 1984 ਨੂੰ ਤੇ ਉਸ ਤੋਂ ਬਾਅਦ ਚੱਲੇ ਹਥਿਆਰਬੰਦ ਸੰਘਰਸ਼ ਨੂੰ ਆਪਣੇ ਸਹੀ ਮਾਇਨਿਆਂ ਦੇ ਵਿੱਚ ਨਹੀਂ ਸਮਝਦੇ, ਗੁਰਮਤ ਵਿੱਚੋਂ ਖੜ ਕੇ ਆਪਣੇ ਮੌਲਿਕ ਦ੍ਰਿਸ਼ਟੀਕੋਣ ਤੋਂ ਆਪਾਂ ਨਹੀਂ ਸਮਝਦੇ, ਤਾਂ ਆਪਾਂ ਉਹਦੇ ਚੋਂ ਨਾ ਸਬਕ ਸਿੱਖ ਸਕਦੇ ਹਾਂ ਤੇ ਨਾ ਆਪਾਂ ਭਵਿੱਖ ਵਾਸਤੇ ਆਪਾਂ ਸੇਧ ਲੈ ਸਕਦੇ ਹਾਂ। ਕਿਉਂਕਿ ਇਹ ਜਿਹੜੀ ਲੜਾਈ ਸੀ, ਜਿਹੜਾ ਸੰਘਰਸ਼ ਵਿੱਢਿਆ ਗਿਆ, ਜਿਹੜੀ ਸ਼ਹਾਦਤਾਂ ਦਿੱਤੀਆਂ ਗਈਆਂ, ਇਹ ਕੋਈ ਰਾਜਸੀ ਨਿਰੋਲ ਰਾਜਸੀ ਲੜਾਈ ਨਹੀਂ ਸੀਗੀ। ਨਾ ਇਹ ਸਿਰਫ ਰਿਆਇਤਾਂ ਤੱਕ ਵੀ ਸਟੇਟ ਤੋਂ ਸਾਨੂੰ ਵੱਧ ਅਧਿਕਾਰ ਚਾਹੀਦੇ ਆ, ਪਾਣੀ ਦੇ ਹੱਕ ਚਾਹੀਦੇ ਆ, ਇਹ ਕੋਈ ਅੰਦਰੂਨੀ ਕੋਈ ਟਕਰਾਅ ਨਹੀਂ ਸੀਗਾ ਇੱਕ ਰਾਜਸੀ ਨਿਜ਼ਾਮ ਦੇ ਵਿੱਚ। This wasn't an internal political clash between two entities that were arguing about degrees of power. This is a clash and a confrontation of different concepts of sovereignty, of an entire world view. ਵੀ ਜ਼ਿੰਦਗੀ ਦੇ ਅਰਥ ਕੀ ਹੈਗੇ, ਆਪਣੀਆਂ ਕਦਰਾਂ ਕੀਮਤਾਂ ਕੀ ਹੈਗੇ, ਆਪਣੇ ਰਾਜਸੀ ਸੰਕਲਪ, ਆਪਣੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀਆਂ, ਆਪਣੇ ਆਦਰਸ਼ਾਂ ਦਾ ਇੱਕ ਟਕਰਾਅ ਸੀਗਾ। ਸੋ ਜਿੰਨਾ ਚਿਰ ਤੱਕ ਆਪਾਂ ਇਸ ਗੱਲ ਨੂੰ ਨਹੀਂ ਸਮਝਦੇ, ਤਾਂ ਆਪਾਂ ਭਵਿੱਖ ਵੱਲ ਨੂੰ ਜਾਂਦੇ ਜਿਹੜੇ ਰਾਹ ਹੈਗੇ, ਉਹਨੂੰ ਆਪਾਂ ਸਹੀ ਤਰ੍ਹਾਂ, ਸਹੀ ਮਾਇਨੇ ਦੇ ਵਿੱਚ ਆਪਾਂ ਪਛਾਣ ਵੀ ਨਹੀਂ ਸਕਦੇ। ਸੋ ਆਪਣਾ ਸਿੱਖਾਂ ਦੇ ਵਿੱਚ ਇੱਕ ਬਹੁਤ ਸਤਿਕਾਰਤ ਸ਼ਖਸੀਅਤ ਵਿਦਵਾਨ ਡਾਕਟਰ ਗੁਰਭਗਤ ਸਿੰਘ ਹੋਰਾਂ ਨੇ ਇੱਕ ਗੱਲ ਲਿਖੀ ਸੀਗੀ, ਜਿਨ੍ਹਾਂ ਨੇ ਮੇਰੇ ਮਨ ਨੂੰ ਬਹੁਤ ਟੁੰਬਿਆ ਤੇ ਮੈਨੂੰ ਪਤਾ ਬਹੁਤ ਹੋਰ ਸਾਰੇ ਨੌਜਵਾਨਾਂ ਨੂੰ ਇਹ ਸੇਧ ਦਿੱਤੀ ਆ ਵੀ ਜਿਹੜੇ 1984 ਦੇ ਜਿਹੜੇ ਜ਼ਖਮ ਹੈਗੇ ਆ, ਉਸ ਜ਼ਖਮ ਨੂੰ ਸੂਰਜ ਬਣਾਉਣ ਦੀ ਲੋੜ ਆ। ਉਹ ਇੱਕ ਰਿਸ ਦਾ ਜ਼ਖਮ ਨਹੀਂ ਹੋਣਾ ਚਾਹੀਦਾ, ਨਸੂਰ ਵਜੋਂ ਸਾਨੂੰ ਯਾਦ ਨਹੀਂ ਕਰਨਾ ਚਾਹੀਦਾ ਵੀ ਇੱਕ ਪੀੜਤ ਮਾਨਸਿਕਤਾ ਵਿੱਚੋਂ, ਉਹਦੇ ਵਿੱਚੋਂ ਉਸ ਜਿਹੜੀ ਪੀੜ ਹੈਗੀ ਹੈ, ਜਿਹੜਾ ਜ਼ਖਮ ਆ, ਜਿਹੜੀ ਸ਼ਹਾਦਤਾਂ ਹੋਈਆਂ, ਜਿਹੜਾ ਡੁੱਲਾ ਖੂਨ ਆ, ਉਹਦੇ ਵਿੱਚੋਂ ਸਿੱਖ ਹੋਂਦ ਦੀ ਜਿਹੜਾ ਪ੍ਰਤੀਕ ਆ, ਜਿਹੜੀ ਸੇਧ ਮਿਲਦੀ ਆ ਭਵਿੱਖ ਵੱਲ ਜਾਂਦੇ ਰਾਹ ਨੂੰ, ਉਸ ਚੀਜ਼ ਨੂੰ, ਉਸ ਪੈੜ ਨੂੰ ਸਾਨੂੰ ਫੜਨ ਦੀ ਲੋੜ ਆ। ਸੋ ਇਸੇ ਸੰਬੰਧ ਦੇ ਵਿੱਚ ਅੱਜ ਦੀ ਤਰੀਕ ਦੇ ਮੱਦੇ-ਨਜ਼ਰ ਕੱਲ੍ਹ ਲੰਘੇ ਦਿਨੀ 26 ਜਨਵਰੀ 1986 ਦੇ ਵਿੱਚ ਜੋ ਸਰਬੱਤ ਖਾਲਸਾ ਸੱਦਿਆ ਗਿਆ ਸੀਗਾ, ਜਿਹੜਾ ਇੱਕ ਅਲੌਕਿਕ ਦ੍ਰਿਸ਼ ਆਪਾਂ ਬਹੁਤ ਸਾਰਿਆਂ ਨੇ ਦੇਖੇ ਹੈਗੇ ਆ, ਤੇ ਨਾਲ ਹੀ ਅੱਜ ਦੀ ਤਰੀਕ ਦੇ ਵਿੱਚ ਸ਼ਹੀਦ ਜਥੇਦਾਰ ਹਰਮੀਤ ਸਿੰਘ PhD ਹੋਰਾਂ ਦਾ ਜਿਹੜਾ ਸ਼ਹੀਦੀ ਦਿਹਾੜਾ, ਉਸ ਨੂੰ ਯਾਦ ਕਰਦਿਆਂ ਪ੍ਰਬੰਧਕਾਂ ਵੱਲੋਂ ਇਹ ਹੁਕਮ ਹੋਇਆ ਵੀ ਇਹ ਆਪਣੇ ਜਿਹੜੇ ਇਤਿਹਾਸ ਵਿੱਚੋਂ, ਆਪਣੇ ਸ਼ਹੀਦ ਸਿੰਘਾਂ ਵਿੱਚੋਂ ਤੇ ਉਸ ਸਾਰੇ ਇਕੱਠ, ਉਸ ਸਾਰੇ ਅਮਲ ਵਿੱਚੋਂ ਭਵਿੱਖ ਬਾਰੇ ਗੱਲਬਾਤ ਕੀਤੀ ਜਾਵੇ ਵੀ ਸਿੱਖ ਜਿਹੜੀ ਅਗਵਾਈ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ, ਸਿੱਖਾਂ ਦਾ ਜਿਹੜਾ ਸੰਘਰਸ਼ ਆ ਉਹ ਕਿਸ ਨਿਸ਼ਾਨੇ ਵਾਸਤੇ, ਸਿੱਖਾਂ ਦਾ ਜਿਹੜਾ ਸੰਘਰਸ਼ ਆ ਉਸ ਦਾ ਅਮਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਤੇ ਜਦੋਂ ਆਪਾਂ ਪੰਥਕ ਨਵਉਸਾਰੀ ਦੀ ਗੱਲ ਕਰਦੇ ਹਾਂ, this idea of rejuvenating the ਪੰਥ is how do we actually gain those insights and understand ਵੀ ਆਪਾਂ ਕਿਹੜੇ ਪਾਸੇ ਨੂੰ ਜਾਣਾ। ਸੋ ਜਦੋਂ ਆਪਾਂ 1986 ਦਾ ਜਿਹੜਾ ਸਰਬੱਤ ਖਾਲਸਾ 26 ਜਨਵਰੀ ਨੂੰ ਸੱਦਿਆ ਗਿਆ, ਸਭ ਤੋਂ ਪਹਿਲਾਂ ਸਾਨੂੰ ਇਸ ਗੱਲ ਨੂੰ ਮੁਖਾਤਬ ਹੋਣਾ ਪਊਗਾ, ਪਛਾਣਨ ਦੀ ਲੋੜ ਹੈਗੀ ਆ ਵੀ ਉਹ ਇੱਕ ਉਹਨਾਂ ਦਿਨਾਂ ਦੇ ਵਿੱਚ, ਉਸ ਦੌਰ ਦੇ ਵਿੱਚ ਉਹ ਨਾਮੁਮਕਿਨ ਹੋਣ ਵਾਲੀ ਗੱਲ ਸੀਗੀ ਵੀ ਜਦੋਂ ਜੂਨ 1984 ਵਾਪਰਿਆ, ਸ੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰ ਬਹੁਤ ਸਾਰੇ ਗੁਰਦੁਆਰਿਆਂ 'ਤੇ ਜਿਹੜਾ ਹਮਲਾ ਹੋਇਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ, ਉਸ ਤੋਂ ਬਾਅਦ ਜਿਹੜਾ ਸਰਕਾਰੀ ਤੌਰ 'ਤੇ ਜਿਹੜਾ ਆਪਰੇਸ਼ਨ ਵਾਪਰਿਆ, ਜਿਹੜਾ ਵਰਤਾਰਾ ਸੀਗਾ ਆਪਰੇਸ਼ਨ ਵੁੱਡਰੋਜ਼ ਦਾ, ਜਿੱਥੋਂ ਸਰਕਾਰੀ ਜਿੰਨੇ ਵੀ ਏਜੰਸੀਆਂ ਸੀਗੀਆਂ, ਫੋਰਸਾਂ ਸੀਗੀਆਂ, ਉਹ ਸਾਰੇ ਪੰਜਾਬ ਦੇ ਵਿੱਚ ਆਪਣੀ ਘੇਰਾਬੰਦੀ ਕਰਕੇ 15 ਸਾਲਾਂ ਤੋਂ 35 ਸਾਲਾਂ ਤੱਕ ਦੇ ਨੌਜਵਾਨਾਂ ਨੂੰ ਨਿਸ਼ਾਨੇ 'ਤੇ ਲਿਆ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ, ਘਰੋਂ ਵਿੱਚੋਂ ਲਾਪਤਾ ਕਈਆਂ ਨੂੰ ਕੀਤੇ ਆ। ਤੇ ਨਾਲ ਹੀ ਉਸੇ ਸਾਲ ਦੇ ਵਿੱਚ ਨਵੰਬਰ 84 ਦੇ ਵਿੱਚ ਜੋ ਇੱਕ ਹੋਰ ਜੰਗ, ਜੇ ਸਿਰਫ ਸਾਨੂੰ ਉਸ ਨੂੰ ਇੱਕ ਕਤਲੇਆਮ ਵਜੋਂ ਨਹੀਂ ਯਾਦ ਕਰਨਾ ਚਾਹੀਦਾ, ਉਹ ਵੀ ਇੱਕ ਜੰਗ ਸੀ, ਭਾਵੇਂ ਉਹਦਾ ਰੂਪ ਭਾਵੇਂ ਥੋੜ੍ਹਾ ਜਿਹਾ ਹੋਰ ਕਿਸਮ ਦਾ ਸੀ। ਸੋ ਇਹ ਇੰਨਾ ਸਾਰਾ ਕੁਛ ਵਾਪਰਨ ਦੇ ਬਾਵਜੂਦ, ਇੰਨੇ ਭਿਆਨਕ ਹਾਲਾਤਾਂ ਦੇ ਬਾਵਜੂਦ ਵੀ ਖਾਲਸੇ ਨੇ ਡੇਢ ਦੋ ਸਾਲਾਂ ਦੇ ਵਿੱਚ
ਐਡਾ ਵੱਡਾ ਇਕੱਠ ਉਸੇ ਸਥਾਨ ਤੇ ਕੀਤਾ ਜਿੱਥੇ 1.5 ਸਾਲ ਪਹਿਲਾਂ ਇੰਡੀਅਨ ਸਟੇਟ ਦੇ ਨੇ ਆਪਣੇ ਟੈਂਕਾਂ ਨਾਲ ਹਮਲਾ ਕੀਤਾ ਸਿੱਖ ਸੰਗਤਾਂ ਤੇ ਉਸ ਇਕੱਠ ਦੇ ਵਿੱਚ ਉਸ ਸਾਰੇ ਪ੍ਰਕਿਰਿਆ ਦੇ ਵਿੱਚ ਸਟੇਟ ਨੂੰ ਵੰਗਾਰਿਆ ਵੀ ਸਿੱਖ ਹਜੇ ਜੀਂਦੇ ਜਾਗਦੇ ਆ ਤੇ ਇਹ ਜਿਹੜਾ ਆਪਣਾ ਸੰਘਰਸ਼ ਆ ਹਜੇ ਜਾਰੀ ਆ ਐਂਡ ਦਿਸ ਸੰਘਰਸ਼ ਵਿਲ ਕੰਟੀਨਿਊ ਬਾਈ ਐਨੀ ਮੀਨਸ ਨੈਸੈਸਰੀ। ਸੋ ਜਦੋਂ ਆਪਾਂ ਹੁਣ ਆਪਣੇ ਵਰਤਮਾਨ ਸਮੇਂ ਦੇ ਨਾਲ ਆਪਾਂ ਉਹਨੂੰ ਦੇਖ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਭਾਵੇਂ ਬਹੁਤ ਸਾਰੇ ਅੰਤਰ ਆ, ਬਹੁਤ ਸਾਰੇ ਫਰਕ ਆ, ਪਰ ਇਹ ਜਿਹੜੀ ਸਿਮਿਲਰਿਟੀ ਹੈਗੀ ਹੈ ਜਿੱਥੋਂ ਸਾਨੂੰ ਪਛਾਣਨ ਦੀ ਲੋੜ ਆ, ਸਮਝਣ ਦੀ ਲੋੜ ਹੈਗੀ ਆ ਵੀ ਉਸ ਵੇਲੇ ਜਿਹੜੀ ਲੜਾਈ ਵਿੱਢੀ ਜਾਣੀ ਸੀਗੀ 1986 ਤੋਂ ਬਾਅਦ ਜਿਹੜਾ ਹਥਿਆਰਬੰਦ ਸੰਘਰਸ਼ ਦਾ ਦੌਰ ਚੱਲਿਆ, ਆਪਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਅੱਜ ਉਸ ਹੀ ਪੋਜੀਸ਼ਨ ਦੇ ਵਿੱਚ ਆਪਾਂ ਖੜ੍ਹੇ ਹਾਂ ਜਿੱਥੇ ਆਪਾਂ ਸਤਿਗੁਰੂ ਦੇ ਚਰਨਾਂ 'ਚ ਨਮਸਕਾਰ ਕਰਕੇ ਸੀਸ ਤਲੀ ਤੇ ਧਰ ਕੇ ਗੁਰੂ ਗ੍ਰੰਥ ਗੁਰੂ ਪੰਥ ਨੂੰ ਆਪਣਾ ਸਮਰਪਣ ਹੋ ਕੇ ਆਪਾਂ ਇਹ ਤੈਅ ਕਰਨਾ ਵੀ ਜਿਹੜਾ ਸੰਘਰਸ਼ ਦਾ ਅਗਲਾ ਪੜਾਅ ਆ ਆਪਾਂ ਕਿਸ ਤਰ੍ਹਾਂ ਲੜਨਾ, ਉਹਦੀ ਤਿਆਰੀ ਆਪਾਂ ਕਿਸ ਤਰ੍ਹਾਂ ਕਰਨੀ ਆ, ਉਹਦੀ ਲਾਮਬੰਦੀ ਆਪਾਂ ਕਿਸ ਤਰ੍ਹਾਂ ਕਰਨੀ ਆ ਤੇ ਉਸ ਦਾ ਅਮਲ, ਉਹਦਾ ਰੂਪ ਰੇਖਾ ਆਪਾਂ ਕਿਸ ਤਰ੍ਹਾਂ ਮਿਥਣਾ। ਸੋ ਜੇ ਆਪਾਂ ਪਿਛਲੇ 10, 15, 20 ਸਾਲਾਂ ਤੱਕ ਵੀ ਜੇ ਚਲੇ ਜਾਈਏ ਤਾਂ ਬਹੁਤ ਸਾਰੇ ਪੰਜਾਬ ਦੀ ਧਰਤੀ ਉੱਪਰ ਸਾਨੂੰ ਮੋਰਚੇ ਵੇਖਣ ਨੂੰ ਮਿਲੇ ਆ, ਬਹੁਤ ਸਾਰੇ ਉਭਾਰ ਹੋਏ ਆ, ਭਾਵੇਂ ਝੂਠੇ ਸੌਦਾ ਸਾਧ ਦੇ ਖਿਲਾਫ ਜਿਹੜੇ ਮੋਰਚੇ ਚੱਲੇ ਸੀਗੇ ਇਨ ਦ ਮਿਡ 2000s, ਉਦੋਂ ਬਾਅਦ ਜਿਹੜੇ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਫਾਂਸੀ ਦੇ ਖਿਲਾਫ ਜਿੰਨਾ ਵੱਡੇ ਪੱਧਰ ਤੇ ਉਭਾਰ ਹੋਇਆ ਸੀਗਾ ਪੰਜਾਬ ਦੀ ਧਰਤੀ ਉੱਪਰ, ਉਸ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚੇ ਲੱਗਦੇ ਰਹੇ, ਬੇਅਦਬੀ ਦੇ ਖਿਲਾਫ ਸਿੱਖਾਂ ਵੱਲੋਂ ਲਾਮਬੰਦੀ ਕੀਤੀ ਗਈ, ਕਿਸਾਨ ਮੋਰਚਾ ਵਾਪਰਿਆ, ਜੋ ਕੁਛ ਪਿਛਲੇ ਸਾਲ ਦੇ ਵਿੱਚ ਵਾਪਰਿਆ ਉਹ ਸਾਡੇ ਸਾਰਿਆਂ ਦੇ ਅੱਖਾਂ ਸਾਹਮਣੇ ਆ, ਸਾਡੇ ਜ਼ਿਹਨ ਦੇ ਵਿੱਚ ਆ। ਤੇ ਜਦੋਂ ਆਪਾਂ ਇੰਨਾ ਸਾਰੇ ਉਤਰਾਅ ਚੜਾਅ ਨੂੰ ਦੇਖਦੇ ਹਾਂ ਬਹੁਤ ਵਾਰੀ ਆਪਾਂ ਨਿਰਾਸ਼ ਹੋ ਜਾਂਦੇ ਆ ਵੀ ਇਹਦੇ ਵਿੱਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਸੀ, ਆਪਾਂ ਹਾਰ ਖਾ ਕੇ ਫਿਰ ਆਪਾਂ ਘਰ ਨੂੰ ਪਰਤੇ ਹਾਂ। ਪਰ ਇਹਦੇ ਵਿੱਚ ਸਾਨੂੰ ਦੋ ਗੱਲਾਂ ਨੂੰ ਸਮਝਣ ਦੀ ਲੋੜ ਹੈਗੀ। ਇੱਕ ਤਾਂ ਜਿਹੜੀ ਆਪਣੀ ਧਰਾਤਲ ਉੱਪਰ ਜਿਹੜੀ ਆਪਣੀ ਜ਼ਮੀਨੀ ਹਕੀਕਤਾਂ ਹੈਗੀਆਂ, ਦ ਗ੍ਰਾਸ ਰੂਟਸ ਰਿਐਲਿਟੀ, ਵੀ ਜੋ ਕੁਛ ਸਟੇਟ ਨੇ ਸਾਡੇ ਤੇ ਅਤਿਆਚਾਰ ਕੀਤਾ ਉਹਦਾ ਮਨੋਰਥ ਵੀ ਇਹੀ ਸੀਗਾ ਵੀ ਸਿੱਖਾਂ ਨੂੰ ਆਗੂਹੀਣ ਹੀ ਨਹੀਂ ਕਰਨਾ, ਪਰ ਜਿੰਨੀਆਂ ਸੰਸਥਾਵਾਂ ਵੀ ਹੈਗੀਆਂ ਜਿਹੜੀਆਂ ਸਿੱਖਾਂ ਨੂੰ ਲਾਮਬੰਦ ਕਰ ਸਕਦੀਆਂ ਉਹਨਾਂ ਨੂੰ ਜਥੇਬੰਦ ਕਰਕੇ ਇੱਕ ਵੱਡੇ ਟਕਰਾਅ ਦੇ ਵਿੱਚ ਪੈਣ ਵਾਸਤੇ ਉਹ ਕਾਬਲੀਅਤ ਜਿਹੜੀ ਯੋਗਤਾ ਚਾਹੀਦੀ ਆ ਉਸ ਨੂੰ ਵੀ ਖਤਮ ਕੀਤਾ ਜਾਵੇ। ਸੋ ਜਿੰਨੇ ਵੀ ਇਹ ਲਹਿਰਾਂ ਜਿੰਨੇ ਵੀ ਮੋਰਚੇ ਲੱਗੇ ਆ ਸਾਨੂੰ ਉਹਦੇ ਵਿੱਚੋਂ ਇਹੀ ਸੰਕੇਤ ਮਿਲਣਾ ਚਾਹੀਦਾ ਵੀ ਜਿਹੜੀ ਆਪਣੀ ਇਹ ਪੀੜ੍ਹੀ ਇੱਥੇ ਜ਼ਿਆਦਾਤਰ ਮੇਰੇ ਨੌਜਵਾਨ ਵੀਰ ਹੀ ਬੈਠੇ ਆ, ਭੈਣਾਂ ਬੈਠੀਆਂ ਹੈਗੀਆਂ, ਇਹ ਸੰਘਰਸ਼ ਦੇ ਅਗਲੇ ਭਵਿੱਖ ਜਿਹੜੇ ਆਪਣੇ ਅਮਲ ਹੋਣਾ ਚਾਹੀਦਾ, ਜਿਹੜਾ ਅਗਲਾ ਇਹਦਾ ਰੂਪ ਹੋਣਾ, ਇਹ ਜ਼ਿੰਮੇਵਾਰੀ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸਾਡੇ ਮੋਢਿਆਂ ਤੇ ਆ। ਇਹਦੇ ਵਿੱਚੋਂ ਸਾਨੂੰ ਬਲ ਵੀ ਮਿਲਣਾ ਚਾਹੀਦਾ, ਹੌਸਲਾ ਵੀ ਮਿਲਣਾ ਚਾਹੀਦਾ ਵੀ ਖਾਲਸਾ ਹਜੇ ਜੀਂਦਾ ਜਾਗਦਾ ਆ। ਪਰ ਨਾਲ ਸਾਨੂੰ ਇਹ ਵੀ ਆਤਮ ਚੀਨਣ ਕਰਨ ਦੀ ਲੋੜ ਹੈਗੀ, ਸਵੈ ਪੜਚੋਲ ਕਰਨ ਦੀ ਲੋੜ ਹੈਗੀ ਆ ਵੀ ਆਪਾਂ ਆਪਦੇ ਬੀਤੇ ਸਮੇਂ ਤੋਂ, ਆਪਣੇ ਸ਼ਹੀਦਾਂ ਤੋਂ, ਗੁਰਮੁਖ ਰੂਹਾਂ ਤੋਂ ਆਪਾਂ ਸੇਧ ਕਿਸ ਤਰ੍ਹਾਂ ਦੀ ਲੈ ਸਕਦੇ ਹਾਂ। ਤੇ ਜਦੋਂ ਆਪਾਂ 1986 ਦੇ ਜਿਹੜਾ ਇਕੱਠ ਆਪਣੇ 26 ਜਨਵਰੀ ਨੂੰ ਹੋਇਆ ਸੀਗਾ, ਜਦੋਂ ਆਪਾਂ ਉਹਦੀ ਗੱਲਬਾਤ ਕਰਦੇ ਹਾਂ, ਜਿਹੜੀ ਆਪਣੀ ਪੀੜ੍ਹੀ ਹੈਗੀ ਆਪਾਂ ਇੰਸਟੈਂਟ ਗ੍ਰੈਟੀਫਿਕੇਸ਼ਨ ਵੱਲ ਆਪਾਂ ਬਹੁਤ ਛੇਤੀ ਆਪਾਂ ਪਹੁੰਚ ਜਾਂਦੇ ਹਾਂ, ਆਪਾਂ ਉਹਦੇ ਵਿੱਚ ਫਸ ਜਾਂਦੇ ਹਾਂ ਵੀ ਆਪਾਂ ਚਾਹੁੰਦੇ ਹਾਂ ਵੀ ਰਾਤੋਂ ਰਾਤ ਸਾਡੀ ਝੋਲੀ ਪ੍ਰਾਪਤੀ ਇੱਕੋ ਦਮ ਪੈ ਜਾਵੇ ਬਿਨਾਂ ਮਿਹਨਤ ਕੀਤੇ ਆ। ਬਟ there is also something much more deeper that we have to understand, ਜਿਹੜੀ ਆਪਣੀ ਰਿਐਲਿਟੀ ਹੈਗੀ, ਜਿਹੜੀ ਸੋਸ਼ਲ ਮੀਡੀਆ ਰਾਹੀਂ ਜਿਹੜੀ ਆਪਣੀ ਜਾਣਕਾਰੀ ਦਾ ਜਿਹੜਾ ਸਰੋਤ ਬਣਿਆ ਵਾ, ਜੋ ਵੀ ਜਾਣਕਾਰੀ, ਜੋ ਵੀ ਨੈਰੇਟਿਵ ਸਿਰਜੇ ਜਾਂਦੇ ਆ, ਸਾਨੂੰ ਦਿਮਾਗਾਂ ਦੇ ਵਿੱਚ ਜੋ ਕੁਛ ਦ੍ਰਿਸ਼ ਜਾਂਦੇ ਆ, ਜਿਹੜੇ ਨੈਰੇਟਿਵ ਜਾਂਦੇ ਆ, ਜਿਹੜੀਆਂ ਗੱਲਾਂ ਬਾਤਾਂ ਜਾਂਦੀਆਂ, ਬਹੁਤ ਵਾਰ ਉਹ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਉਹ ਮੀਡੀਏਟ ਹੋ ਕੇ ਆ ਕੇ ਤੁਹਾਡੇ ਕੋਲ ਪਹੁੰਚਦੇ ਆ। ਸੋ ਇਟਸ ਈਵਨ ਜਸਟ ਅੰਡਰਸਟੈਂਡਿੰਗ ਦ ਰਿਐਲਿਟੀਜ਼ that we exist in, ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਹੈਗੇ ਆ, these are multi-million-dollar corporations। ਤੋਂ ਫ੍ਰੀ ਦੇ ਵਿੱਚ ਸਾਨੂੰ ਆਪਣੇ ਹੱਥ ਦੇ ਵਿੱਚ ਸਾਨੂੰ ਸੰਦ ਫੜਾ ਦਿੰਦੇ ਆ ਜਿਹਦੇ ਵਿੱਚ ਤੁਸੀਂ ਰੁੱਝੇ ਰਹੋ 24 ਘੰਟੇ, ਤੇ ਪੈਸੇ ਵੀ ਇਹਨਾਂ ਦਾ ਜਿਹੜਾ ਨਫਾ ਵੀ ਹੁੰਦਾ ਇਸੇ ਵਿੱਚੋਂ ਹੀ ਹੁੰਦਾ। These social media platforms are designed intentionally to turn us into addicts। ਵੀ ਆਪਾਂ ਸਾਨੂੰ ਉਹੀ ਚੀਜ਼ ਦਿਖਾਉਣੀ ਹੈਗੀ ਹੈ ਜਿਹੜੀ ਸਾਡੇ ਮਨ ਨੂੰ ਖਿੱਚ ਪਵੇ,
ਜਿਹੜੀ ਸਭ ਤੋਂ ਕਹਿ ਸਕਦੇ ਹਾਂ ਘਬਰਾਹਟ ਪੈਦਾ ਕਰਨ ਵਾਲੀ ਜਾਂ ਸਨਸਨੀਖੇਜ ਪੈਦਾ ਕਰਨ ਵਾਲੀ, ਐਕਸਾਈਟਮੈਂਟ ਤੇ ਇੰਟੈਂਸਿਟੀ ਪੈਦਾ ਕਰਨ ਵਾਲੀ। ਤੇ ਜਦੋਂ ਦਿਮਾਗ ਦੇ ਵਿੱਚ ਜਿਹੜੇ ਆਪਣੇ ਰਸਾਇਣ ਹੈਗੇ, ਦਾ ਕੈਮੀਕਲ ਰਿਲੀਜ਼ ਆਫ ਡੋਪਾਮਾਈਨ ਵਨ ਵੀ ਇੰਗੇਜਿੰਗ ਵਿਥ ਦਿਸ, ਇਟ ਹੈਜ਼ ਅ ਡੀਪ ਇੰਪੈਕਟ ਔਨ ਅਸ। ਜਦੋਂ ਆਪਾਂ ਉਹਦੇ ਆਦੀ ਹੋ ਜਾਂਦੇ ਹਾਂ, ਆਪਾਂ ਚਾਹੁੰਦੇ ਹਾਂ ਵੀ ਤੱਤ ਫਟ ਦੁਬਾਰਾ ਉਹ ਜਾ ਜਿਹੜੀ ਫੀਲਿੰਗ ਹੈਗੀ ਉਹ ਦੁਬਾਰਾ ਮਹਿਸੂਸ ਹੋਵੇ। ਸੋ ਜਦੋਂ ਆਪਾਂ ਸੰਘਰਸ਼ ਨੂੰ ਵੀ ਇੱਕ ਛੋਟੇ ਰੀਲਾਂ ਰਾਹੀਂ ਜਾਂ ਕੋਈ ਕੈਰੋਸਲ ਸਲਾਈਡਸ ਰਾਹੀਂ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਅੰਡਰਸਟੈਂਡਿੰਗ ਵਟ ਇੰਪੈਕਟ ਦੈਟ ਹੈਜ਼ ਔਨ ਅਸ। ਜਦੋਂ ਆਪਾਂ ਇਹ ਜਿਹੜੀ ਡੋਪਾਮਾਈਨ ਹਿੱਟ ਹੈਗੀ ਜੋ ਸੋਸ਼ਲ ਮੀਡੀਆ 'ਤੇ ਹੀ ਆਪਾਂ ਸੰਘਰਸ਼ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਕੁਛ ਆਪਣੇ ਸਮਝ 'ਤੇ ਸਾਡੇ ਦਿਮਾਗ ਤੇ ਕਿਹੋ ਜਿਹਾ ਅਸਰ ਪਾਉਂਦਾ, ਅਤੇ ਜਦੋਂ ਆਪਾਂ ਉਹਦੇ ਆਦੀ ਹੋ ਜਾਂਦੇ ਹਾਂ, ਆਪਾਂ ਚਾਹੁੰਦੇ ਹਾਂ ਵੀ ਬਸ ਇਹੋ ਜਿਹੀ ਸਿਖਰਲੀ ਗੱਲ ਚੱਲਦੀ ਰਵੇ ਵਾਰ-ਵਾਰ। ਆਪਾਂ ਚਾਹੁੰਦੇ ਹਾਂ ਵੀ ਇਹ ਜਿਹੜਾ ਆਪਣਾ ਸਾਨੂੰ ਆਨੰਦ ਮਹਿਸੂਸ ਹੁੰਦਾ, ਜਿਹੜਾ ਚਾਹ ਮਹਿਸੂਸ ਹੁੰਦਾ, ਉਹ ਆਪਾਂ ਵਾਰ-ਵਾਰ ਉਸ ਦੇ ਵਿੱਚ ਪਈਏ, ਉਸ ਫੀਲਿੰਗ ਦੇ ਵਿੱਚ। ਪਰ ਜਦੋਂ ਆਪਾਂ 1986 ਦੇ ਜਿਹੜਾ ਹਾਲਾਤ ਸੀਗੇ ਅਤੇ ਜਿਹੜੇ ਦ੍ਰਿਸ਼ ਆਪਾਂ ਦੇਖਦੇ ਹਾਂ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਉੱਥੇ ਇਕੱਠੇ ਹੋ ਕੇ ਕੇਸਰੀ ਦਸਤਾਰਾਂ ਸਜਾ ਕੇ, ਭਾਵੇਂ ਸਾਡੇ ਸਿੱਖਾਂ ਦੇ ਸਿਰੋਂ ਉੱਪਰ ਮੁੱਲ ਪੈ ਰਹੇ ਸੀਗੇ ਉਸ ਵੇਲੇ, ਫਿਰ ਵੀ ਬਿਲਕੁਲ ਦਲੇਰੀ ਦੇ ਨਾਲ ਡਟ ਕੇ ਸਰਕਾਰ ਨੂੰ ਵੰਗਾਰ ਕੇ ਵੱਡੀ ਗਿਣਤੀ ਦੇ ਵਿੱਚ ਸੰਗਤ ਉੱਥੇ ਪਹੁੰਚੀ ਅਤੇ ਵੰਗਾਰਿਆ ਵੀ ਆਪਾਂ ਜੀਨੇ ਆ, ਵੀ ਆਪਾਂ ਆਪਣਾ ਸੰਘਰਸ਼ ਅਜੇ ਜਾਰੀ ਆ। ਪਰ ਉਹ ਜਿਹੜੇ ਦ੍ਰਿਸ਼ ਸੀਗੇ ਉਹਦੇ ਪਿੱਛੇ ਵੀ ਸਾਨੂੰ ਜਾਣ ਦੀ ਲੋੜ ਹੈਗੀ ਆ। ਜਦੋਂ ਆਪਾਂ ਇਤਿਹਾਸ ਨੂੰ ਦੇਖਦੇ ਹਾਂ, ਸੁਣਦੇ, ਪੜ੍ਹਦੇ ਹਾਂ, ਆਪਾਂ ਸਿਖਰਲੀ ਗੱਲ 'ਤੇ ਆਪਾਂ ਇੱਕਦਮ ਪਹੁੰਚ ਜਾਂਦੇ ਹਾਂ। We get infatuated with the climactic moments. ਵੀ 6 ਜੂਨ ਦੀ ਸਵੇਰ ਨੂੰ ਸੰਤਾਂ ਨੇ ਸ਼ਹਾਦਤ ਕਿਸ ਤਰ੍ਹਾਂ ਪਾਈ ਆ, 26 ਜਨਵਰੀ ਨੂੰ 1986 ਨੂੰ ਇਹ ਇਕੱਠ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕਿਸ ਤਰ੍ਹਾਂ ਹੋਇਆ। ਜੇ ਆਪਾਂ ਸਿਰਫ ਸੰਤਾਂ ਦੀ ਉਦਾਹਰਨ ਆਪਾਂ ਲੈ ਲਈਏ ਜਿਹੜੀਆਂ ਉਹਨਾਂ ਨੇ ਸ਼ਹਾਦਤ ਦਿੱਤੀ ਹੈ 6 ਜੂਨ ਨੂੰ, ਉਹ ਤਾਂ ਸਾਨੂੰ ਪ੍ਰਤੱਖ ਦਿਸਦੀ ਆ, ਉਹਦੇ ਵਿੱਚ ਆਪਣੀ ਰੁਚੀ ਵੀ ਰਹਿੰਦੀ ਆ ਵੀ ਆਪਾਂ ਇਹਦੇ ਬਾਰੇ ਆਪਾਂ ਦੇਖੀਏ, ਸੁਣੀਏ, ਪੜ੍ਹੀਏ। ਪਰ ਜਿੰਨਾ ਵੀ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੀਆਂ ਉਹਨਾਂ ਨੇ ਕਮਾਈ ਕੀਤੀ ਸੀ, ਜਿੰਨਾ ਉਹਨਾਂ ਨੇ ਅਭਿਆਸ ਕੀਤਾ 5 ਸਾਲਾਂ ਦੀ ਉਮਰ ਤੋਂ, ਸਾਨੂੰ ਉਹ ਸਾਰੀ ਚੀਜ਼ ਨੂੰ ਵੀ ਚੇਤੇ ਕਰਨ ਦੀ ਲੋੜ ਹੈਗੀ। ਜਿਹੜੀ ਉਹਨਾਂ ਦੀ ਸ਼ਹਾਦਤ ਸੀ, ਜਿਹੜੀ ਅਕਾਲ ਤਖ਼ਤ ਸਾਹਿਬ ਤੋਂ ਲੜਾਈ ਲੜੀ ਗਈ ਸੀ, ਉਹ ਕੋਈ ਹਿੰਡ ਪਗਾਉਣ ਵਾਸਤੇ ਨਹੀਂ ਸੀ, ਨਾ ਉਹ ਕੋਈ ਰਾਜਸੀ ਸਟੰਟ ਸੀ ਵੀ ਆਪਾਂ ਇੱਦਾਂ ਮਿੱਥ ਕੇ ਆਪਾਂ ਲੜਾਈ ਲੜਨੀ ਆ, ਲੋਕੀ ਲਾਮਬੰਦ ਹੋਣਗੇ। ਜਿਹੜਾ ਉਹ ਸ਼ਹਾਦਤ ਦੇਣ ਦਾ ਫੈਸਲਾ, ਉਹ ਸਾਰਾ ਜਿਹੜਾ ਅਮਲ ਵਾਪਰਿਆ, ਉਹ ਉਹਨਾਂ ਦੀ ਰੂਹਾਨੀ ਅਮਲ ਵਿੱਚੋਂ ਉਹਦੀ ਪੈਦਾਇਸ਼, ਉਹਦਾ ਨਤੀਜਾ ਸੀ। ਜਦੋਂ ਆਪਾਂ ਆਪਦੀ ਕਪੈਸਿਟੀ ਬਿਲਡਿੰਗ ਦੀ ਗੱਲ ਕਰਦੇ ਹਾਂ, ਤਿਆਰੀ ਦੀ ਗੱਲ ਕਰਦੇ ਹਾਂ, ਸਾਨੂੰ ਇੱਕ ਗੱਲ ਸਮਝਣ ਦੀ ਲੋੜ ਹੈਗੀ, ਜਿਹੜੀ ਆਪਣਾ ਇਨਫੋਰਮੇਸ਼ਨ ਐਜੂਕੇਸ਼ਨ ਸਿਸਟਮ ਜਿਹੜੇ ਆਪਣੇ ਹੈਗੇ ਆ, ਉਹ ਸਿੱਖਾਂ ਦੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ, ਅਤੇ ਅੱਜ ਜਿਹੜਾ ਆਪਣੇ ਵਰਤਮਾਨ ਸਮੇਂ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਹੈਗਾ। ਜਿਹੜੇ ਪੱਛਮੀ ਤਰਜ਼ ਦੇ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨ ਹੁੰਦੇ ਆ, ਉਹਨਾਂ ਦਾ ਕੀ ਹੁੰਦਾ, ਲੈਕਚਰਾਰ ਤੁਹਾਡਾ ਜਿਹੜੇ ਤੁਹਾਨੂੰ ਭਾਸ਼ਣਾਂ ਦਿੰਦਾ ਜਾਂ ਲੈਕਚਰ ਕਰਦਾ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਉਹਦਾ ਜਿਹੜਾ ਆਪਦਾ ਜੀਵਨ, ਉਹਦਾ ਆਪਦਾ ਅਮਲ, ਉਹ ਕੋਈ ਮਾਇਨੇ ਨਹੀਂ ਰੱਖਦਾ। ਉਹਨੇ ਸਿਰਫ ਕੁਝ ਤੱਥ, ਕੁਝ ਜਾਣਕਾਰੀ, ਕੁਝ ਇਨਫੋਰਮੇਸ਼ਨ ਤੁਹਾਡੇ ਦਿਮਾਗ ਦੇ ਵਿੱਚ ਵਾੜਨੇ ਆ। ਉਹ ਤੁਹਾਡੇ 'ਤੇ ਅਮਲ ਦੇ ਉੱਪਰ, ਤੁਹਾਡੇ ਜ਼ਿੰਦਗੀ ਉੱਪਰ, ਤੁਹਾਡੇ ਜੀਵਨ ਉੱਪਰ ਉਹਦਾ ਪ੍ਰਭਾਵ ਪਵੇ ਜਾਂ ਨਾ ਪਵੇ, ਇਹਨਾਂ ਦੇ ਸਿਸਟਮ ਵਿੱਚ ਉਹਦਾ ਕੋਈ ਅਹਿਮੀਅਤ ਨਹੀਂ। ਜਿਹੜਾ ਸਿੱਖਾਂ ਦਾ ਤਰੀਕਾਕਾਰ ਆ, ਜਦੋਂ ਆਪਾਂ ਸੰਤਾਂ ਦੀ ਉਦਾਹਰਨ ਆਪਾਂ ਲੈਂਦੇ ਹਾਂ, ਜਿਹੜਾ ਆਪਣਾ ਵਿਦਿਆਲੇ, ਜਿਹੜੇ ਆਪਣੇ ਸੰਪਰਦਾਵਾਂ ਦੇ ਦਲਾਂ ਪੰਥਾਂ ਦੇ ਵਿੱਚ, ਜਥਿਆਂ ਵਿੱਚ ਜਿਹੜੀ ਗਿਆਨ ਦਾ ਜਿਹੜਾ ਪਸਾਰ ਹੈਗਾ, ਉਹ ਜਿਹੜੀ ਪ੍ਰਕਿਰਿਆ ਹੈਗੀ ਆ, ਉਹ ਸਿਰਫ ਆਪਣੇ ਦਿਮਾਗਾਂ ਵਿੱਚ ਕੁਝ ਜਾਣਕਾਰੀ ਪਾਉਣ ਤੱਕ ਨਹੀਂ ਸੀਮਤ। ਬਹੁਤ ਸਾਰੇ ਆਪਣੇ ਸੰਗਤਾਂ ਦੇ ਵਿੱਚ ਵੀ ਸੱਜਣ ਹੋਣਗੇ ਜਿਨ੍ਹਾਂ ਨੇ ਉਹ ਸਾਰੇ ਪ੍ਰਕਿਰਿਆ ਦੇ ਵਿੱਚ ਉਹ ਪਏ ਆ। ਜਿਹੜੀ ਸਿਖਲਾਈ ਦਿੱਤੀ ਜਾਂਦੀ ਆ, ਉਹ ਆਪਣੀ ਸ਼ਖਸੀਅਤ ਨੂੰ ਘੜਨ ਵਿੱਚ ਉਹਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਆ, ਅਤੇ ਜਾਣਕਾਰੀ ਤੋਂ ਵੱਧ ਤੁਹਾਡੇ ਅਮਲ ਉੱਪਰ, ਤੁਹਾਡੀ ਰਹਿਤ ਉੱਪਰ, ਤੁਹਾਡੇ ਜੀਵਨ ਉੱਪਰ ਜ਼ੋਰ ਦਿੱਤਾ ਜਾਂਦਾ। ਜਦੋਂ ਅੰਮ੍ਰਿਤ ਵੇਲੇ ਉੱਠਣ ਦਾ ਜਿਹੜੀ ਉਹ ਰੂਟੀਨ ਤੁਹਾਡਾ ਨੇਮ ਬਣ ਜਾਂਦਾ, ਸੰਥਿਆ ਪੜ੍ਹਨੀ ਆ, ਗੁਰਦੁਆਰੇ ਸਾਹਿਬ ਦੇ ਵਿੱਚ ਤੁਸੀਂ ਸੇਵਾ ਕਰਨੀ ਆ, ਉਹ ਸਾਰਾ ਕੁਛ ਜਿੰਨਾ ਵੀ ਤੁਹਾਡੇ 24 ਘੰਟੇ 8 ਪਹਿਰਾਂ ਦੇ ਵਿੱਚ ਜੋ ਤੁਹਾਡਾ ਅਮਲ ਕਿਸ ਤਰ੍ਹਾਂ ਦਾ ਹੁੰਦਾ, ਉਹ ਸਿਰਫ ਅਕਲ ਤੱਕ ਨਹੀਂ ਸੀਮਤ। ਉਹ ਤੁਹਾਡੀ ਸਮੁੱਚੀ ਸ਼ਖਸੀਅਤ ਨੂੰ ਬਦਲਣ, ਉਸ ਦਾ ਗੁਰਮਤ ਦੇ ਰੰਗ ਵਿੱਚ ਰੰਗਣ ਵਾਸਤੇ ਇੱਕ ਪ੍ਰਕਿਰਿਆ ਹੁੰਦੀ ਆ, ਜਿਹਦੇ ਰਾਹੀਂ ਟਰਾਂਸਫਰਮੇਸ਼ਨ ਆਪਣੀ ਹੁੰਦੀ ਆ।
ਉਹ ਜੇ ਆਪਾਂ ਇੱਕ ਨਿੱਜੀ ਪੱਖ ਹੋ ਗਿਆ। ਜਦੋਂ ਆਪਾਂ ਇਹਨੂੰ ਪੰਥਕ ਤੌਰ 'ਤੇ ਆਪਾਂ ਲੈਂਦੇ ਹਾਂ ਵੀ ਆਪਾਂ ਲਾਮਬੰਦ ਕਿਸ ਤਰ੍ਹਾਂ ਹੋਣਾ, ਜਿਹੜੀ 1986 ਦੇ ਵਿੱਚ ਜਿਹੜਾ ਇਕੱਠ ਹੋਇਆ, ਜਿਹੜਾ ਸਰਬੱਤ ਖਾਲਸਾ ਹੋਇਆ, ਉਹ ਇੱਕਦਮ ਨਹੀਂ ਹੋਇਆ। ਕੋਈ ਫੇਸਬੁੱਕ ਪੋਸਟ ਨਹੀਂ ਪਈ ਸੀਗੀ ਵੀ ਆਪਾਂ ਇਸ ਦਿਨ ਆਪਾਂ ਇਕੱਠਿਆਂ ਹੋਣਾ। ਉਹਦੇ ਪਿੱਛੇ ਜਿੰਨੀ ਮਿਹਨਤ ਸੰਤ ਬਾਬਾ ਜਰਨੈਲ ਸਿੰਘ ਜੀ ਹੋਰਾਂ ਨੇ ਜਦੋਂ ਟਕਸਾਲ ਦੇ ਮੁਖੀ ਬਣੇ ਸੀਗੇ 77 ਦੇ ਵਿੱਚ, ਜਾਂ ਉਸ ਤੋਂ ਵੀ ਆਪਾਂ ਗਾਂਹ ਪਿੱਛੇ ਨੂੰ ਜਾਈਏ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਨੇ ਅਤੇ ਹੋਰ ਬਹੁਤ ਸਾਰੀਆਂ ਗੁੰਮਨਾਮ ਸੰਗਤਾਂ ਨੇ ਪੰਜਾਬ ਦੇ ਵਿੱਚ ਜੋ ਪ੍ਰਚਾਰ ਕੀਤਾ, ਸਿੱਖ ਸੰਗਤਾਂ ਕਾਇਮ ਕੀਤੀਆਂ, ਜਿਹੜੇ ਆਪਣੇ ਸਮਾਜਿਕ ਹਾਲਾਤ ਉਹਨਾਂ ਨੂੰ ਮਜ਼ਬੂਤ ਕੀਤਾ, ਗੁਰਮਤ ਗੁਰੂ ਘਰ ਦੇ ਨਾਲ, ਗੁਰੂ ਗ੍ਰੰਥ, ਗੁਰੂ ਪੰਥ ਨਾਲ ਜੋੜਿਆ, ਜਿਹੜੇ ਨੈਟਵਰਕ ਬਣੇ ਆ। ਜਦੋਂ ਆਪਾਂ ਹਥਿਆਰਬੰਦ ਸੰਘਰਸ਼ ਲੜਨਾ ਸੀ, ਬਹੁਤ ਸਾਰੀਆਂ ਠਾਰਾਂ ਕਿਸ ਤਰ੍ਹਾਂ ਬਣੀਆਂ ਸੀਗੀਆਂ, ਹਰ ਇੱਕ ਵਰਗ ਨੂੰ ਸੰਤਾਂ ਨੇ ਲਾਮਬੰਦ ਕਿਸ ਤਰ੍ਹਾਂ ਕੀਤਾ। ਜਿਹੜੀ ਕੰਸੈਂਸਸ ਬਿਲਡਿੰਗ ਦੀ ਪ੍ਰਕਿਰਿਆ ਹੈਗੀ ਆ, ਉਹ ਕਦੋਂ ਤੋਂ ਚੱਲਦੀ ਰਹੀ ਆ। ਫੌਜੀਆਂ ਦੇ ਵਿੱਚ ਜਾ ਕੇ ਪ੍ਰਚਾਰ ਕਿਸ ਤਰ੍ਹਾਂ ਕਰਨਾ, ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਲਾਮਬੰਦ ਕਰਨਾ, ਵਿਚਾਰਵਾਨਾਂ ਨੂੰ, ਵਿਦਵਾਨਾਂ ਨੂੰ ਕਿਸ ਤਰ੍ਹਾਂ ਲਾਮਬੰਦ ਕਰਨਾ, ਵਿਦਿਆਰਥੀਆਂ ਦੀਆਂ ਜਥੇਬੰਦੀਆਂ ਕਿਸ ਤਰ੍ਹਾਂ ਖੜੀਆਂ ਕਰਨੀਆਂ। ਸੋ ਜੋ ਸਾਨੂੰ 1986 ਦੇ ਵਿੱਚ ਉਸ ਇਕੱਠ ਦੇ ਵਿੱਚ ਸਾਨੂੰ ਦ੍ਰਿਸ਼ ਦੇਖਣ ਨੂੰ ਮਿਲਦੇ ਆ, ਰੀਲਾਂ ਦੇਖਣ ਨੂੰ ਮਿਲਦੀਆਂ, ਸਾਨੂੰ ਇਸ ਤਹਿ ਤੱਕ ਜਾਣ ਦੀ ਲੋੜ ਹੈਗੀ ਵੀ ਉਹ ਸਾਰਾ ਕੁਝ ਸੰਭਵ ਕਿਸ ਤਰ੍ਹਾਂ ਹੋਇਆ। ਸੋ ਇਹ ਇੱਕਦਮ ਖੜੇ ਪੈਰ ਰਾਤੋਂ ਰਾਤ ਕੁਛ ਵੀ ਨਹੀਂ ਹੋਇਆ। ਇਹਦੇ ਪਿੱਛੇ ਦਹਾਕਿਆਂ ਪਰ ਦੀ ਮਿਹਨਤ, ਅਭਿਆਸ ਤੇ ਕਮਾਈ, ਜਿਹੜੇ ਇੱਥੇ ਗੁਰੂ ਘਰਾਂ ਦੇ ਵਿੱਚੋਂ, ਗੁਰੂ ਸਾਹਿਬ ਦੇ ਚਰਨਾਂ 'ਚੋਂ ਜੋ ਸਾਰਾ ਕੁਛ, ਉਹ ਸਾਰੀ ਪ੍ਰਕਿਰਿਆ ਆਰੰਭ ਹੋਈ ਸੀਗੀ। ਸੋ ਇਹ ਇੱਕ ਹੋ ਗਈ, ਕਹਿ ਸਕਦੇ ਹਾਂ ਪ੍ਰੈਕਟੀਕਲ ਜਿਹੜਾ ਉਹਦਾ ਪੱਖ ਸੀ ਵੀ ਪ੍ਰੈਕਟੀਕਲੀ ਹਾਊ ਦ ਸਰਬੱਤ ਖਾਲਸਾ ਵਾਸ ਆਰਗੇਨਾਈਜ਼ਡ। ਪੰਥਕ ਕਮੇਟੀ ਸਾਂਝੀ ਅਗਵਾਈ ਨੂੰ ਪੈਦਾ ਕਰਨ ਵਾਸਤੇ ਕਿਸ ਤਰ੍ਹਾਂ ਉਹ ਸਾਰਾ ਆਰਗੇਨਾਈਜੇਸ਼ਨਲ ਸਟਰਕਚਰ ਕਿਸ ਤਰ੍ਹਾਂ ਬਣਿਆ, ਸਰਬੱਤ ਖਾਲਸੇ ਨੂੰ ਕਿਸ ਤਰ੍ਹਾਂ ਸੱਦਿਆ, ਹਰ ਇੱਕ ਦਲ ਕੋਲ, ਸੰਪਰਦਾਵਾਂ ਕੋਲ, ਜਥਿਆਂ ਕੋਲ, ਜੁਝਾਰੂ ਜਥੇਬੰਦੀਆਂ ਕੋਲ ਸਾਂਝੀ ਰਾਏ ਉਸਾਰ ਕੇ ਸਰਬੱਤ ਖਾਲਸੇ ਨੂੰ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਫੈਸਲੇ ਇਸ ਤਰ੍ਹਾਂ ਦੇ ਲਏ ਗਏ ਵੀ ਆਪਾਂ ਇਸ ਸੰਘਰਸ਼ ਨੂੰ ਕਿਸ ਤਰ੍ਹਾਂ ਲੜਨਾ। ਇਸ ਤੋਂ ਇੱਕ ਹੋਰ ਜਿਹੜੀ ਮੈਨੂੰ ਮਹਿਸੂਸ ਹੁੰਦੀ ਹੈ ਵੱਡੀ ਗੱਲ ਹੈਗੀ ਹੈ, ਜੋ ਉਸ ਵੇਲੇ ਸੰਤਾਂ ਦਾ ਜਿਹੜਾ ਅਮਲ ਸੀ, ਜੁਝਾਰੂ ਸਿੰਘਾਂ ਦੇ ਜਿਹੜਾ ਅਮਲ ਸੀ, ਜਿਹੜਾ ਆਪਣੇ ਸ਼ਹੀਦਾਂ ਦਾ ਅਮਲ ਸੀ, ਅਤੇ ਦੁਨੀਆ ਦੇਖਣ ਦਾ ਜਿਹੜਾ ਨਜ਼ਰੀਆ ਸੀਗਾ, ਸਾਡੇ ਨਾਲੋਂ ਬਹੁਤ ਵੱਖਰਾ ਸੀ। ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਸੀ, ਇਹ ਸਿਰਫ ਕੋਈ ਨਿਰੋਲ ਰਾਜਸੀ ਲੜਾਈ ਨਹੀਂ ਸੀਗੀ ਵੀ ਸਾਨੂੰ ਹੋਰ ਜਗ੍ਹਾ ਚਾਹੀਦੀ ਆ, ਵੱਧ ਅਧਿਕਾਰ ਚਾਹੀਦੇ ਆ। ਇੱਕ ਪੂਰੇ ਦਾ ਪੂਰਾ ਆਪਣਾ ਜਿਹੜਾ ਲਾਈਫ ਵਰਲਡ, ਸਾਡੀ ਵਰਲਡ ਵਿਊ, ਸਾਡੀਆਂ ਕਦਰਾਂ ਕੀਮਤਾਂ, ਜ਼ਿੰਦਗੀ ਦੇ ਅਰਥ ਕੀ ਹੈਗੇ ਆ, ਅਤੇ ਜ਼ਿੰਦਗੀ ਆਪਾਂ ਜੀਣੀ ਕਿਸ ਤਰ੍ਹਾਂ ਆ, ਕੀ ਜ਼ਿੰਦਗੀ ਦੇ ਅਰਥ ਨੂੰ ਪਰਿਭਾਸ਼ਿਤ ਕਿਹਨੇ ਕਰਨਾ, ਇਹ ਜਿਹੜਾ ਸੰਘਰਸ਼ ਇਸ ਆਧਾਰ 'ਤੇ ਲੜਿਆ ਗਿਆ। ਅਤੇ ਜਦੋਂ ਆਪਾਂ ਉਸ ਰੂਹਾਨੀ ਅਮਲ ਤੋਂ, ਇਸ ਦਾ ਜਿਹੜਾ ਸਿੱਖਾਂ ਦਾ ਜਿਹੜਾ ਮੌਲਿਕ ਦ੍ਰਿਸ਼ਟੀਕੋਣ ਤੋਂ ਟੁੱਟ ਕੇ ਆਪਾਂ ਸੰਘਰਸ਼ ਦੀ ਸਮੀਖਿਆ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਮੁਲਾਂਕਣ ਕਰਨ ਦੀ ਕੋਸ਼ਿਸ਼ ਕਰਦੇ ਹਾਂ, when we try to analyze and evaluate what this ਸੰਘਰਸ਼ was about, ਬਹੁਤ ਸਾਰੇ ਮਿਸਅੰਡਰਸਟੈਂਡਿੰਗਸ ਪੈਦਾ ਹੋ ਜਾਂਦੇ, ਜਿਹਦੇ ਕਰਕੇ ਕੁਝ ਮੇਣੇ ਵੀ ਨਿਕਲ ਆਉਂਦੇ ਵੀ ਇਹਦੇ ਵਿੱਚੋਂ ਆਪਾਂ ਕੀ ਖੱਟਿਆ, ਜਾਂ ਸਾਡਾ ਬਹੁਤ ਸਾਰਾ ਨੁਕਸਾਨ ਹੋਇਆ। ਜੇ ਆਪਾਂ ਸਿਰਫ ਪੱਛਮੀ ਤਾਰਜ਼ ਦੇ ਉੱਪਰ ਇਸ ਸੰਘਰਸ਼ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਜੇ ਆਪਣੇ ਆਪ ਨੂੰ, ਆਪਣੇ ਸੰਘਰਸ਼ ਨੂੰ ਗੈਰਾਂ ਦੀਆਂ ਨਜ਼ਰਾਂ ਤੋਂ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਫਿਰ ਤਾਂ ਨੁਕਸਾਨ ਤੋਂ ਇਲਾਵਾ ਹੋਰ ਕੁਛ ਨਹੀਂ ਸੀਗਾ। ਭਾਵੇਂ ਸ਼ਾਇਦ ਉਹ ਜਿਹੜਾ ਨਜ਼ਰੀਆ ਸਹੀ ਹੋ ਸਕਦਾ, ਪਰ ਇਹ ਸਿੱਖਾਂ ਦਾ ਨਜ਼ਰੀਆ, ਸਿੱਖਾਂ ਦਾ ਨੁਕਤਾ ਕਦੇ ਨਹੀਂ ਹੋ ਸਕਦਾ, ਨਾ ਹੋਇਆ ਨਾ ਹੈ। ਸੋ ਜਦੋਂ ਆਪਾਂ ਸੰਘਰਸ਼ ਨੂੰ, ਆਪਣੇ ਹਾਲਾਤਾਂ ਨੂੰ, ਆਪਣੇ ਨਿਸ਼ਾਨੇ ਨੂੰ, ਆਪਣੇ ਅਮਲ ਨੂੰ ਆਪਾਂ ਪਰਖਣ ਦੀ ਕੋਸ਼ਿਸ਼ ਕਰਦੇ ਹਾਂ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਮਹਾਰਾਜ ਦਾ ਇੱਕ ਫਰਮਾਨ ਆ, ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਝਾਣ। ਜਿਹੜਾ ਸਿਆਣਾ ਪੁਰਸ਼ ਆ, ਸਿਆਣਾ ਵੈਦ ਆ, ਉਹੀ ਮੰਨਿਆ ਜਾ ਸਕਦਾ ਜਿਹਨੂੰ ਰੋਗ ਦੀ ਪਛਾਣ ਕਰਨ ਦੀ ਜਾਂਚ ਹੋਵੇ ਅਤੇ ਨਾਲ ਉਹ ਮਸਲੇ ਦਾ ਹੱਲ ਵੀ ਉਹ ਕਰ ਸਕਦਾ ਹੋਵੇ। ਜੇ ਆਪਾਂ ਮਸਲੇ ਨੂੰ ਸਮਝਣ ਤੋਂ ਬਗੈਰ ਉਹਦਾ ਹੱਲ ਕਰਨ ਵਾਸਤੇ ਆਪਾਂ ਤੁਰ ਪਵਾਂਗੇ, ਤਾਂ ਕਈ ਵਾਰੀ ਜਦੋਂ ਆਪਣਾ ਡਾਕਟਰੀ ਇਲਾਜ ਵੀ ਹੁੰਦਾ, ਜਦੋਂ ਬਿਮਾਰੀ ਦੀ ਸਮਝ ਨਾ ਹੋਵੇ, ਦਵਾਈ ਗਲਤ ਵੀ ਦਿੱਤੀ ਜਾ ਸਕਦੀ ਹੈ, ਤਾਂ ਉਹਦਾ ਅਸਰ ਵੀ ਨਹੀਂ ਹੋਣਾ। ਪਰ ਜੇ ਆਪਾਂ ਸਿਰਫ ਆਪਾਂ ਰੋਗ ਦੇ ਉੱਪਰ, ਬਿਮਾਰੀ ਉੱਪਰ, ਕਮਜ਼ੋਰੀਆਂ ਉੱਪਰ ਆਪਾਂ ਫੋਕਸਡ ਜਾਂ ਅਬਸੈਸਡ ਹੋ ਜਾਈਏ ਅਤੇ ਆਪਾਂ ਅਮਲ ਦੀ ਗੱਲ ਨਾ ਕਰੀਏ, ਤਾਂ ਵੀ ਉਹਦਾ ਕੋਈ ਹੱਲ ਨਹੀਂ ਹੋਣਾ।
ਸੋ ਇਹ ਵਿਚਾਰ ਤੇ ਅਮਲ ਦਾ ਆਪਾਂ ਸੰਤੁਲਨ ਕਿਸ ਤਰ੍ਹਾਂ ਬਣਾ ਕੇ ਰੱਖਣਾ। ਸੋ ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈਗੀ ਹੈ ਵੀ ਇਹ ਜਿਹੜਾ ਆਪਣਾ ਸੰਘਰਸ਼ ਆ ਵੀ ਇਹ ਕਾਹ ਤੋਂ ਲੜਿਆ ਗਿਆ, ਕਾਹਦੇ ਵਾਸਤੇ, ਕਿਹੜੇ ਆਦਰਸ਼ਾਂ ਵਾਸਤੇ, ਕਿਹੜੇ ਨਿਸ਼ਾਨੇ ਵਾਸਤੇ, ਕਿਉਂਕਿ ਇਹ ਕੋਈ ਪੀੜਤ ਮਾਨਸਿਕਤਾ ਵਿੱਚੋਂ ਨਹੀਂ ਨਿਕਲੀ ਵੀ ਸਾਡੇ ਨਾਲ ਅਤਿਆਚਾਰ ਹੋਇਆ, ਸਾਡੇ ਨਾਲ ਵਿਤਕਰਾ ਹੋਇਆ, ਸਾਡੇ ਨਾਲ ਧੱਕਾ ਹੋਇਆ। ਇਹ ਜਿਹੜਾ ਸੰਘਰਸ਼ ਆ ਆਦਿ ਕਾਲ ਤੋਂ ਸਤਿਗੁਰੂ ਨਾਨਕ ਪਾਤਸ਼ਾਹ ਵੱਲੋਂ ਇਹ ਆਰੰਭਿਆ ਸੰਘਰਸ਼ ਆ। ਸੋ ਸਾਨੂੰ ਸਮਝਣ ਦੀ ਲੋੜ ਆ, ਜੇ ਇੰਡੀਅਨ ਸਟੇਟ ਵੱਲੋਂ ਸਾਡੇ ਨਾਲ ਧੱਕਾ ਨਾ ਵੀ ਹੁੰਦਾ ਤਾਂ ਵੀ ਜਿਹੜੀ ਸਿੱਖਾਂ ਦੀ ਜ਼ਿੰਮੇਵਾਰੀ ਹੈਗੀ ਆ ਖਾਲਸੇ ਦਾ ਗਰੀਬ ਦੇ ਰੱਖਿਆ ਜਰਵਾਣੀ ਦੇ ਪੱਖਿਆ ਕਰਨ ਦਾ ਜਿਹੜਾ ਫਰਜ਼ ਆਇਆ ਦਾ, ਜਿਹੜਾ ਹਲੇਮੀ ਰਾਜ ਸਥਾਪਿਤ ਕਰਨ ਦਾ, ਉਹ ਭਾਵੇਂ ਮੁਗਲਾਂ ਦੇ ਵੇਲੇ ਸੀਗਾ, ਭਾਵੇਂ ਫਰੰਗੀਆਂ ਦੇ ਵੇਲੇ ਸੀਗੇ, ਭਾਵੇਂ ਹੁਣ ਦੀ ਜਿਹੜੀ ਹੁਕੂਮਤ ਹੈਗੀ ਆ ਉਸ ਵੇਲੇ ਆ। ਸੋ ਇੱਕ ਭਾਈ ਸਾਹਿਬ ਰਣਧੀਰ ਸਿੰਘ, ਇੱਕ ਜੁਝਾਰੂ ਸਿੰਘ ਸੀਗਾ ਆਪਣੇ ਸਮੇਂ ਦੇ, ਜਦੋਂ ਫਰੰਗੀਆਂ ਦੇ ਖਿਲਾਫ ਲੜਾਈ ਵਿੱਢੀ ਗਈ ਸੀਗੀ, ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਨੈਸ਼ਨਲਿਜ਼ਮ ਦੀ ਗੱਲ ਚੱਲ ਰਹੀ ਸੀਗੀ, 47 ਦੀ ਗੱਲ ਚੱਲ ਰਹੀ ਸੀਗੀ ਵੀ ਇਸ ਸਾਰੇ ਖਿੱਤੇ ਦੇ ਵਿੱਚ ਰਾਜਸੀ ਤਬਾਦਲਾ ਹੋਣ ਲੱਗਾ, ਵੀ ਇਹਦੇ ਵਿੱਚ ਸਿੱਖਾਂ ਦੀ ਭੂਮਿਕਾ ਕੀ ਹੋਣੀ ਚਾਹੀਦੀ ਆ, ਸਾਨੂੰ ਕਿਹੜੀਆਂ ਗੱਲਾਂ ਤੇ ਸਾਨੂੰ ਤਰਜੀਹ ਦੇਣ ਦੀ ਲੋੜ ਹੈਗੀ ਆ। ਸੋ ਜਿਹੜਾ ਹਿੱਸਾ ਹੈਗਾ ਥੋੜ੍ਹਾ ਜਿਹਾ ਲੰਮਾ ਹੈਗਾ, ਪਰ ਮੈਂ ਪੜ੍ਹ ਕੇ ਸੁਣਾਉਣਾ ਚਾਹੁੰਦਾ, ਕਿਉਂਕਿ ਉਹਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਆਪਣੀਆਂ ਉਲਝਣਾਂ ਹੈਗੀਆਂ ਦਿਮਾਗਾਂ ਦੇ ਵਿੱਚ ਵੀ ਇਸ ਸੰਘਰਸ਼ ਨੂੰ ਕਿਸ ਤਰ੍ਹਾਂ ਸਮਝਿਆ ਜਾਵੇ, ਬਹੁਤ ਕੁਝ ਸਾਫ਼ ਹੋ ਜਾਂਦਾ। ਇਹ ਜਿਹੜੀ ਆਪਣੀ ਲੜਾਈ ਹੈਗੀ, ਜਿਹੜਾ ਆਪਣਾ ਸੰਘਰਸ਼ ਆ, ਇਹ ਕਿਸੇ ਸੱਭਿਆਚਾਰਕ ਫਿਰਕੇ ਨੂੰ ਬਚਾਉਣ ਦੇ ਡਰ ਵਿੱਚੋਂ ਨਹੀਂ ਪੈਦਾ ਹੋਇਆ, ਨਾ ਹੀ ਕੋਈ ਇਹ ਐਥਨਿਕ ਕੌਨਫਲਿਕਟ ਆ, ਨਾ ਇਹ ਨਿਰੋਲ ਰਾਜਸੀ ਲੜਾਈ ਆ, ਨਾ ਇਹ ਨੈਸ਼ਨਲਿਜ਼ਮ ਦੀ ਗੱਲ ਹੈਗੀ ਆ ਵੀ ਸਿੱਖ ਨੈਸ਼ਨਲਿਜ਼ਮ ਆਪਾਂ ਇੱਕ ਨੇਸ਼ਨ ਆ, ਸਾਨੂੰ ਇੱਕ ਖਿੱਤਾ ਚਾਹੀਦਾ। ਜਿਸ ਤਰ੍ਹਾਂ 47 ਦੇ ਵਿੱਚ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ, ਹਿੰਦੂਆਂ ਨੂੰ ਹਿੰਦੁਸਤਾਨ ਮਿਲ ਗਿਆ, ਸਾਨੂੰ ਆਪਦਾ ਰਾਜ ਚਾਹੀਦਾ ਸੀ। ਇਹ ਸਿੱਖਾਂ ਦਾ ਤਰੀਕਾਕਾਰ, ਸਾਡਾ ਆਦਰਸ਼, ਆਪਣਾ ਨਜ਼ਰੀਆ ਕਦੇ ਨਹੀਂ ਰਿਹਾ। ਸੋ ਉਹਨਾਂ ਸਮਿਆਂ ਦੇ ਵਿੱਚ ਲਿਖਦੇ ਆ, ਭਾਈ ਰਣਧੀਰ ਸਿੰਘ ਲਿਖਦੇ ਆ ਵੀ ਹਉਮੈ ਖੁਦ ਗਰਜ਼ੀਆਂ ਨਾਲ ਲੱਥ-ਪੱਥ ਹੋਏ ਜੀਵਾਂ ਦੇ ਇਕੱਠ ਨਾਲ ਕੌਮੀਅਤ ਨਹੀਂ ਬਣਦੀ। ਗੁਰੂ ਨਾਨਕ ਸਾਹਿਬ ਜੀ ਨੇ ਦੇਸਾਂ ਦੇਸਾਂਤਰਾਂ ਵਿੱਚ ਰਟਨ ਕਰਕੇ ਫਿਰ 9 ਜਾਮੇ ਧਾਰ ਅਧਿਕਾਰੀ ਯੋਗ ਰੂਹਾਂ ਅੰਦਰ ਸੱਚੀ ਅਤੇ ਸਦਾ ਕਾਇਮ ਰਹਿਣ ਵਾਲੀ ਰੂਹਾਨੀਅਤ ਭਰੀ। ਫਿਰ 10ਵੇਂ ਜਾਮੇ ਅੰਦਰ ਖੁਦ ਪ੍ਰਸਤੀ ਤੇ ਮਾਦਾ ਪ੍ਰਸਤੀ ਤੋਂ ਸਾਫ਼ ਸੁਥਰਾ ਖਾਲਸਾ, ਧਰਮੀ ਤੇ ਪਰਉਪਕਾਰੀ ਪੁਰਸ਼ਾਂ ਦੀ ਸਾਰੀ ਸ੍ਰਿਸ਼ਟੀ ਦਾ ਭਲਾ ਚਾਹੁਣ, ਭਲਾ ਦੇਖਣ ਤੇ ਭਲਾ ਕਰਨ ਵਾਲੀ ਖਾਲਸਾ ਕੌਮ ਸਾਜੀ ਅਤੇ ਇਸ ਤਰ੍ਹਾਂ ਰੂਹਾਨੀਅਤ ਵਾਲੀ ਖਾਲਸਾ ਕੌਮੀਅਤ ਦੀ ਨੀਂਹ ਰੱਖੀ। ਪਰ ਨਿਰਾ ਰਾਜ ਭਾਗ ਭੁਗਤਾਉਣ ਹਿਤ ਨਹੀਂ, ਸਗੋਂ ਜੀ ਦਾਨ ਦੇ ਭਗਤੀ ਲਾਉਣ ਹਿਤ, ਅਕਾਲ ਪੁਰਖ ਨਾਲ ਮੇਲ ਮਿਲਾਉਣ ਹਿਤ, ਆਤਮਿਕ ਔਜ ਦੀ ਰੂਹਾਨੀਅਤ ਦ੍ਰਿੜਾਏ ਕੇ ਖਾਲਸੇ ਜਨਾਂ ਦੇ ਰੋਮ ਰੋਮ ਅੰਦਰ ਇਹ ਰੂਹਾਨੀਅਤ, ਇਹ ਜਿਹੜੀ ਸੱਚੀ ਸ੍ਰੇਸ਼ਟ ਖਾਲਸਾ ਤਤ ਕੌਮੀਅਤ ਦੀ ਸਾਜਣਾ ਸਾਜੀ। ਨਿਰੀ ਸਵੈ ਰਾਜ ਦੀ ਇੱਛਾ ਲਈ ਨਹੀਂ, ਸਗੋਂ ਧਰਮ ਦਾ ਰਾਜ ਵਿਥਾਰਨ ਲਈ, ਜ਼ੁਲਮ ਤੇ ਦੁਸ਼ਟ ਦੀ ਜੜ ਉਖਾੜਨ ਲਈ, ਰਾਜ ਕਾਮਨਾ ਤੋਂ ਰਹਿਤ ਨਿਰੋਲ ਧਰਮ ਉਪਕਾਰ ਦਾ ਪਰਮਾਰਥੀ ਅਤੇ ਆਤਮ ਸੁਤੰਤਰੀ ਹਲੇਮੀ ਰਾਜ ਵਿਥਾਰਨ ਲਈ ਇਸ ਰੂਹਾਨੀਅਤ ਸੰਜੀਵਨੀ ਕੌਮੀਅਤ ਦੀ ਅਬਚਲ ਨੀਂਹ ਧਰੀ। ਇਹ ਜਿਹੜਾ ਆਪਣਾ ਸੰਘਰਸ਼ ਆ, ਨਾ ਇਹ 1984 ਦੇ ਵਿੱਚ ਸ਼ੁਰੂ ਹੋਇਆ, ਨਾ ਇਹ 1947 ਦੇ ਵਿੱਚ ਸ਼ੁਰੂ ਹੋਇਆ, ਨਾ ਕਿਸੇ ਦੇ ਕੀਤੇ ਹੋਏ ਜ਼ੁਲਮਾਂ ਦੇ ਪ੍ਰਤੀਕਰਮ ਵਜੋਂ ਸ਼ੁਰੂ ਹੋਇਆ। ਇਹ ਜਿਹੜਾ ਸਿੱਖ ਦਾ ਜਿਹੜਾ ਫਰਜ਼ ਆ, ਜਿਹੜਾ ਆਪਣਾ ਕੁਦਰਤੀ ਜਿਹੜਾ ਆਪਣਾ ਐਵੋਲੂਸ਼ਨ ਹੁੰਦਾ, ਜਦੋਂ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਇਸ ਰਾਹ ਨੂੰ ਤੁਰਦੇ ਹਾਂ, ਜਿਹੜਾ ਹਲੇਮੀ ਰਾਜ ਸਥਾਪਿਤ ਕਰਨ ਦੀ ਜਿਹੜੀ ਜ਼ਿੰਮੇਵਾਰੀ ਸਾਡੇ ਮੋਢਿਆਂ ਤੇ ਪਾਈ ਜਾਂਦੀ ਆ। ਸੋ ਜਿਹੜਾ ਆਪਣਾ ਮੌਜੂਦਾ ਸਮੇਂ ਦੇ ਵਿੱਚ ਜਿਸ ਦੁਸ਼ਮਣ ਨਾਲ ਆਪਣੀ ਟੱਕਰ ਆ, ਉਹਦੀਆਂ ਨੀਹਾਂ 47 ਦੇ ਵਿੱਚ ਨਹੀਂ ਰੱਖੀ ਗਈ। ਜੇ ਆਪਾਂ ਆਪਣੇ ਮੌਜੂਦਾ ਹਾਲਾਤਾਂ ਨੂੰ ਸਮਝਣਾ ਹੈਗਾ ਤਾਂ ਇਹ ਜਿਹੜੀ ਟੱਕਰ ਹੈਗੀ ਆ 1849 ਦੇ ਵਿੱਚ ਸ਼ੁਰੂ ਹੁੰਦੀ ਆ, ਜਦੋਂ ਆਪਣਾ ਆਪ ਦਾ ਸੁਤੰਤਰ ਰਾਜ ਭਾਗ ਖੁੱਸ ਜਾਂਦਾ ਤੇ ਫਰੰਗੀਆਂ ਨੇ ਆਪ ਦਾ ਰਾਜ ਪ੍ਰਬੰਧ ਸਾਡੇ ਉੱਪਰ ਥੋਪਿਆ। ਕਿਉਂਕਿ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਆ, ਜਦੋਂ ਫਰੰਗੀ ਨੇ ਆਪ ਦਾ ਰਾਜ ਕਾਇਮ ਕੀਤਾ, ਪਹਿਲਾਂ ਮੁਗਲ ਵੀ ਆਏ ਆ, ਬਹੁਤ ਸਾਰੇ ਹੋਰ ਧਾੜ ਵੀ ਆਏ ਆ ਜਿਨ੍ਹਾਂ ਨੇ ਆਪਣਾ ਰਾਜ ਸਥਾਪਿਤ ਕੀਤਾ, ਤੇ ਦੱਖਣੀ ਏਸ਼ੀਆ ਤੇ ਜਾਂ ਹੋਰ ਦੁਨੀਆ ਦੇ ਖਿੱਤਿਆਂ ਦੇ ਉੱਤੇ ਆਪਣਾ ਰਾਜ ਦਾ ਪਸਾਰ ਉਹਨਾਂ ਨੇ ਕੀਤਾ। ਤੇ ਉਹਨਾਂ ਦਾ ਜਿਹੜਾ
ਟੀਚਾ ਸੀ ਉਹ ਸਿਰਫ ਰਾਜ ਪ੍ਰਬੰਧ ਉੱਪਰ ਸੀ, ਵੀ ਆਪਾਂ ਸਿਰਫ ਇਹਦੇ ਚੋਂ ਇਨ ਲੋਕਾਂ ਦੇ ਉੱਪਰ ਆਪਾਂ ਰਾਜ ਕਰਨਾ ਤੇ ਇਹਨਾਂ ਦੀ ਜਿਹੜੀ ਐਕਸਪਲੋਇਟੇਸ਼ਨ ਹੈਗੀ ਆ, ਮਾਇਆ ਆਪਾਂ ਇਕੱਠੀ ਕਰਨੀ ਹੈਗੀ ਆ ਤੇ ਆਪਾਂ ਨਿਕਲਦੇ ਬਣਨਾ। ਜਿਹੜਾ ਫਰੰਗੀ ਦਾ ਸਿਸਟਮ ਹੈਗਾ ਉਹ ਸਿਰਫ ਰਾਜ ਪ੍ਰਬੰਧ ਤੱਕ ਨਹੀਂ ਸੀਮਤ ਸੀ। ਜਿਹੜੇ ਆਪਣੇ ਸਮਾਜਿਕ ਬਣਤਰ ਹੈਗੇ, ਆਪਣਾ ਗਿਆਨ ਪ੍ਰਬੰਧ ਹੈਗਾ, ਜਿਹੜਾ ਆਪਣਾ ਦ੍ਰਿਸ਼ਟੀਕੋਣ ਆ ਦੁਨੀਆ ਨੂੰ ਦੇਖਣ ਦਾ, ਸਮਝਣ ਦਾ, ਉਸ ਦੇ ਵਿੱਚ ਵਿਗਾੜ ਪੈਦਾ ਕਰਕੇ ਸਾਨੂੰ ਉਹਨਾਂ ਨੇ ਆਪਣੇ ਆਪ ਵਿੱਚ ਜਜ਼ਬ ਕਰਨ ਦੀ ਪ੍ਰਕਿਰਿਆ ਆਰੰਭ ਕੀਤੀ ਸੀ। The impact of colonialism isn't something that's stuck in the past. ਵੀ ਉਹਨਾਂ ਨੇ ਉਸ ਸਮੇਂ ਦੇ ਵਿੱਚ ਸਾਡੇ ਤੇ ਰਾਜ ਸਥਾਪਿਤ ਕੀਤਾ। The impact of colonialism is fundamentally about transforming entire societies and assimilating them within the Western framework. ਸੋ ਉਹਦੇ ਵਿੱਚ ਜਿਹੜੀ ਡਿਵਰਸਿਟੀ ਇਨਕਲੂਜਨ ਆ, ਬਹੁਤ ਸਾਰੇ ਆਪਣੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਵਿੱਚ, ਕੰਮਾਂ ਕਾਰਾਂ ਦੇ ਵਿੱਚ, ਕੋਰਪੋਰੇਸ਼ਨਸ ਦੇ ਵਿੱਚ ਸੁਣਦੇ ਆ, ਜਿਹੜੀ ਇਹਨਾਂ ਦਾ ਜਿਹੜਾ ਰਾਜ ਸੀ, ਜਿਹੜੇ ਵਿਰੋਧ ਹੈਗੇ ਆ, ਇਹਨਾਂ ਨੂੰ ਕਾਬੂ 'ਚ ਰੱਖਣ ਵਾਸਤੇ ਸਿੰਪਲ ਜਿਹਾ ਸਿਸਟਮ, ਜਿਹੜਾ ਸਟਰਕਚਰ ਹੈਗੇ, ਵੀ ਤੁਹਾਨੂੰ ਡਿਵਰਸਿਟੀ ਦੀ ਖੁੱਲ੍ਹ ਹੈਗੀ ਆ, ਪਰ ਤੁਸੀਂ ਰਾਜ ਤੱਕ ਜਾਂ ਰਾਜ ਨੂੰ ਪਰਿਭਾਸ਼ਿਤ ਕਰਨ ਤੱਕ ਤੁਸੀਂ ਕਰ ਨਹੀਂ ਸਕਦੇ। ਜਦੋਂ ਉਹਨਾਂ ਨੇ ਦੁਨੀਆ ਨੂੰ ਦੇਖਣ ਦਾ ਨਜ਼ਰੀਆ, ਜਦੋਂ ਆਪਾਂ ਕਹਿੰਦੇ ਆ ਵੀ ਇਹ ਜਿਹੜੀ ਧਰਤੀ ਹੈਗੀ, ਇਹ ਸਾਡੀ ਮਾਂ ਆ, ਸਾਨੂੰ ਰਿਜ਼ਕ ਦਿੰਦੀ ਆ, ਇਸ ਧਰਤੀ ਦੇ ਨਾਲ ਸਾਡਾ ਖਾਸ ਕਿਸਮ ਦਾ ਰਿਸ਼ਤਾ ਜੁੜਦਾ। ਜਦੋਂ ਆਪਾਂ ਕਿਰਤੀ ਦੀ ਗੱਲ ਕਰਦੇ ਹਾਂ, ਵੀ ਇਸ ਧਰਤੀ ਨੂੰ ਸਤਿਕਾਰ ਦੇ ਨਾਲ ਇਹਨੂੰ ਕਮਾਉਣਾ, ਇਹ ਤੇ ਮਿਹਨਤ ਕਰਨੀ ਆ, ਕਿਰਤ ਕਰਨੀ ਆ, ਕਿਰਤ ਕਰਕੇ ਆਪਾਂ ਕਮਾਉਣਾ ਤੇ ਆਪਾਂ ਵੰਡ ਕੇ ਛਕਣਾ ਆਪਣੇ ਸਮਾਜ ਦੇ ਵਿੱਚ। ਧਰਤੀ ਦੇ ਨਾਲ ਇੱਕ ਨੈਤਿਕ ਰਿਸ਼ਤਾ ਕਾਇਮ ਹੁੰਦਾ। ਜਦੋਂ ਫਰੰਗੀ ਨੇ ਇਸ ਧਰਤੀ ਉੱਪਰ ਕਬਜ਼ਾ ਆਪਣਾ ਕੀਤਾ, ਤਾਂ ਉਸ ਜਿਹੜੀ ਧਰਤੀ ਸੀਗੀ, ਜਿਹਨੂੰ ਮਾਂ ਸਮਝਿਆ ਜਾਂਦਾ ਸੀਗਾ, ਜਿਹਦਾ ਸਤਿਕਾਰ ਕੀਤਾ ਜਾਂਦਾ ਸੀਗਾ, ਉਹਨੂੰ ਸਿਰਫ ਇੱਕ ਵਸਤੂ ਜਾਂ ਜਾਇਦਾਦ ਤੱਕ ਸੀਮਿਤ ਕਰ ਦਿੱਤਾ। ਸੋ ਜਿੰਨੇ ਵੀ ਆਪਣੇ ਸਾਡੇ ਨਾਲ ਵੀ ਤੇ ਹੋਰ ਕੌਮਾਂ ਦੇ ਨਾਲ ਵੀ, ਇੱਥੋਂ ਦੇ ਮੂਲ ਵਾਸੀਆਂ ਦੇ ਨਾਲ ਵੀ ਬਹੁਤ ਸਾਰੀਆਂ ਉਦਾਹਰਨਾਂ ਹੈਗੀਆਂ। ਜਿਹੜੀ ਤੁਹਾਡਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹੈਗਾ, ਉਹਨੂੰ ਸਿਰਫ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਇੱਕ ਸੱਭਿਆਚਾਰ ਤੱਕ ਸੀਮਿਤ ਕੀਤਾ ਜਾ ਸਕਦਾ। ਵੀ ਤੁਹਾਡਾ ਰਹਿਣ ਸਹਿਣ ਦਾ, ਪਹਿਰਾਵਾ, ਖਾਣ ਪੀਣ ਦਾ ਤੁਸੀਂ ਤੈਅ ਕਰ ਲਓ, ਉਹ ਤੁਹਾਡੇ ਘਰ ਦੇ ਵਿੱਚ, ਪ੍ਰਾਈਵੇਟ ਖੇਤਰ ਦੇ ਵਿੱਚ ਤੁਸੀਂ ਜੋ ਮਰਜ਼ੀ ਕਰੋ। ਪਰ ਜੇ ਤੁਸੀਂ ਜਨਤਕ ਤੌਰ 'ਤੇ ਕੋਈ ਗੱਲ ਕਰਨੀ ਆ, ਸੱਤਾ ਦੀ ਗੱਲ ਕਰਨੀ ਆ, ਨਿਆਂ ਦੀ ਗੱਲ ਕਰਨੀ ਆ, ਆਜ਼ਾਦੀ ਦੀ ਗੱਲ ਕਰਨੀ ਆ, ਸੁਤੰਤਰਤਾ ਦੀ ਗੱਲ ਕਰਨੀ ਆ, ਤਾਂ ਉਹਨਾਂ ਦੇ ਲੱਤ ਥੱਲਿਓਂ ਲੰਘ ਕੇ, ਉਹਨਾਂ ਦੇ ਮਾਪਦੰਡ ਅਨੁਸਾਰ, ਉਹਨਾਂ ਦੇ ਪੈਮਾਨੇ ਦੇ ਅਨੁਸਾਰ ਤੁਸੀਂ ਗੱਲ ਕਰਨੀ ਆ, ਨਹੀਂ ਤਾਂ ਤੁਸੀਂ ਕਰ ਨਹੀਂ ਸਕਦੇ। ਕਿਉਂਕਿ ਜੇ ਤੁਸੀਂ ਕਰਦੇ ਆ, ਤੁਸੀਂ ਅੱਤਵਾਦੀ ਹੈਗੇ ਆ, ਤੁਸੀਂ ਅਸੱਭਿਅਕ ਹੈਗੇ ਆ। ਜਿਹੜਾ ਬਸਤੀਵਾਦ ਦਾ, ਫਰੰਗੀ ਦਾ ਰਾਜ ਦਾ ਜਿਹੜਾ ਸਭ ਤੋਂ ਵੱਡਾ ਝੂਠ ਤੇ ਜਿਹੜਾ ਉਹਨਾਂ ਦਾ ਸਭ ਤੋਂ ਤਾਕਤਵਰ ਹਥਿਆਰ ਸੀਗਾ, ਉਹ ਸੱਭਿਅਤਾ ਦਾ ਜਿਹੜਾ ਉਹਨਾਂ ਦਾ ਪ੍ਰਵਚਨ ਸੀਗਾ, ਬਰਤਾਂਤ ਸੀਗਾ, ਜਿਹੜਾ ਝੂਠਾ ਕੜਿਆ ਗਿਆ ਤੇ ਸਾਡੇ ਸਿਰ ਮੜਿਆ ਗਿਆ। This myth of civilization, when the colonizers came, colonized Punjab and rest of the world, ਉਹਨਾਂ ਨੇ ਸਾਡੇ ਉੱਪਰ ਇੱਕ ਦੋ ਚੋਇਸਾਂ ਉਹਨਾਂ ਨੇ ਸਾਡੇ ਉੱਪਰ ਥੋਪ ਦਿੱਤੀਆਂ। ਉਹਨਾਂ ਦੇ ਕਹਿਣ ਅਨੁਸਾਰ ਵੀ ਤੁਸੀਂ ਅਸੱਭਿਅਕ ਹੈਗੇ ਆ, ਵੀ ਤੁਸੀਂ ਜਾਨਵਰਾਂ ਵਰਗੇ ਰਹਿੰਦੇ ਆ, ਆਪਾਂ ਸਿਵਲਾਈਜ਼ਡ ਹੈਗੇ, ਆਪਾਂ ਸੱਭਿਅਕ ਆ, ਆਪਾਂ ਤੁਹਾਨੂੰ ਸੱਭਿਅਕ ਹੋਣਾ ਆਪਾਂ ਤੁਹਾਨੂੰ ਸਿਖਾਵਾਂਗੇ, ਕਿਉਂਕਿ ਤੁਸੀਂ ਜਾਨਵਰਾਂ ਵਾਂਗ ਰਹਿੰਦੇ ਆ। ਸੋ ਜਦੋਂ ਤੁਸੀਂ ਉਹਨਾਂ ਨੂੰ ਇੱਕ ਟੱਕਰ ਦੇਣੀ ਆ, ਜਿਹੜਾ ਉਹਨਾਂ ਦਾ ਪੈਮਾਨਾ ਹੈ, ਜਿਹੜਾ ਉਹਨਾਂ ਦਾ ਬਣਿਆ ਬਣਾਇਆ ਅਖਾੜਾ ਹੈਗਾ, ਉਹਦੇ ਵਿੱਚ ਤੁਹਾਡੇ ਕੋਲ ਦੋ ਚੋਇਸਾਂ ਹੈਗੀਆਂ। ਜਾਂ ਤੁਸੀਂ ਮੰਨ ਸਕਦੇ ਆ ਵੀ ਆਪਾਂ ਅਸੱਭਿਅਕ ਹੈਗੇ ਆ, ਵੀ ਤੁਸੀਂ ਸਾਨੂੰ ਆਪਣੇ ਆਪ ਜਜ਼ਬ ਕਰ ਲਓ, ਸਾਨੂੰ ਬੰਦੇ ਬਣਾਉਣਾ ਤੁਸੀਂ ਸਿਖਾਓ। ਜਾਂ ਤੁਸੀਂ ਕਹਿ ਸਕਦੇ ਨਹੀਂ ਜੀ, ਆਪਾਂ ਵੀ ਸੱਭਿਅਕ ਹੈਗੇ ਆ ਤੁਹਾਡੇ ਵਰਗੇ, ਆਪਾਂ ਵੀ ਸਾਇੰਟੀਫਿਕ ਹੈਗੇ ਆ, ਆਪਾਂ ਇੱਦਾਂ ਫਲਾਨਾ ਧਮਕਾਨਾ। ਪਰ ਜਿਹੜਾ ਪੈਮਾਨਾ ਹੋ ਜਾਂਦਾ ਸਿਵਲਾਈਜ਼ਡ ਹੋਣ ਦਾ, ਉਹ ਉਹਨਾਂ ਵੱਲੋਂ ਤੈਅ ਕੀਤਾ ਹੁੰਦਾ। ਉਹਨਾਂ ਦੇ ਮਾਪਦੰਡ ਅਨੁਸਾਰ ਤੁਸੀਂ ਆਪ ਦੀ ਮਨੁੱਖਤਾ, ਆਪਣੀ ਸੁਤੰਤਰਤਾ ਦਾ ਜਿਹੜਾ ਹੱਕ ਹੈਗਾ, ਜਾਂ ਆਪਣੇ ਅਣਖ ਗੈਰਤ ਨਾਲ ਜੀਉਣ ਦਾ ਜਿਹੜਾ ਅਧਿਕਾਰ ਹੈਗਾ, ਉਹਨਾਂ ਦੇ ਲੱਤ ਥੱਲਿਓਂ ਲੰਘ ਕੇ ਤੁਸੀਂ ਉਹ ਗ੍ਰਹਿਣ ਕਰਨਾ ਜਾਂ ਹਾਸਲ ਕਰ ਸਕਦੇ ਆ। ਜਿੰਨਾ ਵੀ ਉਹਨਾਂ ਨੇ ਸ਼ਾਸਕੀ ਪ੍ਰਬੰਧ, ਜਿਹੜਾ ਐਡਮਿਨਿਸਟ੍ਰੇਟਿਵ ਸਟਰਕਚਰ ਉਹਨਾਂ ਨੇ ਪੈਦਾ ਕੀਤਾ, ਅਦਾਲਤਾਂ ਦਾ, ਅਸੈਂਬਲੀ ਚੋਣਾਂ ਦਾ, ਜਿਹੜਾ ਰਾਜ ਸੱਤਾ ਦਾ, ਜਿਹੜੇ ਆਪਣੇ ਸਾਰੇ ਢਾਂਚੇ ਹੈਗੇ ਆ, ਜਿਹੜਾ ਐਜੂਕੇਸ਼ਨ ਹੈਗਾ,
ਇਸ ਤਰਜ਼ ਦੇ ਉੱਪਰ ਬਣਾਏ ਗਏ ਵੀ ਜਿਹੜੀ ਆਪਣੀ ਸਿੱਖੀ ਹੈਗੀ ਆ ਜਾਂ ਹੋਰ ਬਹੁਤ ਸਾਰੀਆਂ ਕੌਮਾਂ ਦੇ ਨਾਲ ਜਿਹੜੇ ਆਪਦੀਆਂ ਮੌਲਿਕ ਜਿਹੜੀਆਂ ਕਦਰਾਂ ਕੀਮਤਾਂ, ਦੁਨੀਆ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਹੈਗਾ, ਆਪਦੇ ਸਮਾਜਿਕ ਜਿਹੜੇ ਤੰਤਰ ਹੈਗੇ ਆ, ਰਾਜਸੀ ਜਿਹੜੇ ਢਾਂਚੇ ਹੈਗੇ ਆ, ਉਹਨਾਂ ਨੂੰ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਰੱਖੋ। ਤੁਸੀਂ ਇੱਕ ਮਾਈਨੋਰਿਟੀ ਹੋ ਸਕਦੇ ਆ। ਇਹ ਤੁਹਾਡੀ ਕਲਚਰਲ ਗੱਲਬਾਤ ਹੋ ਸਕਦੀ ਆ। ਅਤੇ ਕਲਚਰਲ ਨੂੰ ਜਿਹੜੀ ਮਲਟੀਕਲਚਰਲਿਜ਼ਮ ਹੈਗੀ ਆ, ਉਹ ਡਾਇਵਰਸਿਟੀ ਨੂੰ ਬਰਕਰਾਰ ਰੱਖਣ ਵਾਸਤੇ ਆਪਣੇ ਕੋਲ ਮਲਟੀਕਲਚਰਲਿਜ਼ਮ ਡਾਇਵਰਸਿਟੀ ਦਾ ਸੰਦ ਹੈਗਾ। ਸੋ ਤੁਸੀਂ ਆਪਣੇ ਸਮਾਜ ਦੇ ਵਿੱਚ ਘੁਲ ਮਿਲ ਸਕਦੇ ਆ। ਪਰ ਜਿਹੜੀਆਂ ਇਹ ਤੁਹਾਡੀਆਂ ਸਪੈਸੀਫਿਕ ਯੂਨੀਕ ਕਲਚਰਲ ਗੱਲਾਂ ਹੈਗੀਆਂ, ਆਪਣੇ ਘਰ ਦੇ ਵਿੱਚ ਰੱਖੋ। ਸਿਆਸਤ ਦੇ ਵਿੱਚ, ਰਾਜਸੀ ਸੰਕਲਪਾਂ ਦੇ ਵਿੱਚ, ਨਿਆਂ ਦੇ ਵਿੱਚ ਸਰਬੱਤ ਦੇ ਭਲੇ ਵਾਲੀਆਂ ਗੱਲਾਂ ਤੁਸੀਂ ਨਾ ਕਰੋ। ਕਿਉਂਕਿ ਜੇ ਤੁਸੀਂ ਕਰੋਗੇ ਜਿਸ ਤਰ੍ਹਾਂ ਸੰਤਾਂ ਨੇ ਕੀਤਾ ਸੀ, ਤੁਸੀਂ ਅਸੱਭਿਅਕ ਹੈਗੇ ਆ, ਤੁਸੀਂ ਅੱਤਵਾਦੀ ਹੈਗੇ ਆ, ਅਤੇ ਤੁਹਾਨੂੰ ਕਤਲ ਕੀਤਾ ਜਾ ਸਕਦਾ। ਅਤੇ ਉਸ ਨੂੰ ਕਤਲ ਨਹੀਂ ਮੰਨਿਆ ਜਾਂਦਾ, ਉਸ ਨੂੰ ਜੁਡੀਸ਼ਲ ਜਸਟਿਸ ਮੰਨਿਆ ਜਾਂਦਾ। ਜਿੰਨਾ ਵੀ ਸਿੱਖਾਂ ਉੱਪਰ ਅਤਿਆਚਾਰ 1849 ਤੋਂ ਬਾਅਦ ਸਟੇਟ ਵੱਲੋਂ ਵਾਪਰਿਆ, ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਗੈਰ ਕਾਨੂੰਨੀ ਸੀ। ਕਈ ਘਟਨਾਵਾਂ ਇਸ ਤਰ੍ਹਾਂ ਦੀਆਂ ਬਿਲਕੁਲ ਵਾਪਰੀਆਂ ਜਿਹੜੀਆਂ ਇਹਨਾਂ ਦੇ ਕਾਇਦੇ ਕਾਨੂੰਨ ਤੋਂ ਵੀ ਬਾਹਰ ਹੀ ਹੋਈਆਂ। ਪਰ ਬਹੁਤਾ ਜਿਹੜੀ ਆਪਣੀ ਨਸਲਕੁਸ਼ੀ ਹੋਈ ਹੈ, ਜਿਹੜਾ ਹਿੰਸਾ ਵਰਾਇਆ ਗਿਆ ਸਿੱਖਾਂ ਉੱਪਰ, ਉਹ ਬਿਲਕੁਲ ਆਪਣੇ ਕਾਨੂੰਨ ਅਨੁਸਾਰ, ਆਪਣੇ ਢਾਂਚਿਆਂ ਅਨੁਸਾਰ ਕੀਤਾ ਗਿਆ ਸਾਡੇ ਉੱਪਰ। ਸੋ ਜਦੋਂ ਇਹ ਆਪਾਂ ਆਪਦੇ ਸੰਘਰਸ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਗੈਰਾਂ ਦੀਆਂ ਨਜ਼ਰਾਂ ਤੋਂ, ਜਦੋਂ ਆਪਾਂ ਇਸ ਨਜ਼ਰੀਏ ਤੋਂ ਆਪਣੇ ਆਪ ਨੂੰ ਦੇਖਣ ਦੇ ਆਦੀ ਹੋ ਜਾਂਦੇ ਹਾਂ, ਤਾਂ ਆਪਾਂ ਆਪਣੇ ਆਪ ਤੋਂ ਵੀ ਓਪਰੇ ਹੋ ਜਾਂਦੇ ਹਾਂ। ਜਿਹੜੇ ਇਹਨਾਂ ਨੇ ਸਾਨੂੰ ਆਪਸ਼ਨਾਂ ਦਿੱਤੀਆਂ, ਜਾਂ ਤੁਸੀਂ ਫੰਡਾਮੈਂਟਲਿਸਟ ਹੈਗੇ, ਤੁਸੀਂ ਟੈਰਰਿਸਟ ਹੈਗੇ ਆ, ਜਾਂ ਵੱਧ ਤੋਂ ਵੱਧ ਇੱਕ ਸੱਭਿਆਚਾਰਕ ਫਿਰਕੇ ਦੀ ਨੁਮਾਇੰਦਗੀ ਕਰਨ ਵਾਲੇ, ਜਾਂ ਵੱਧ ਤੋਂ ਵੱਧ ਇੱਕ ਨੇਸ਼ਨ ਤੁਸੀਂ ਹੋ ਸਕਦੇ ਆ ਸਾਡੇ ਪਰਿਭਾਸ਼ਾ ਅਨੁਸਾਰ। ਅਤੇ ਸਾਡੀ ਬਣੀ ਬਣਾਈ ਦੁਨੀਆ ਦੇ ਵਿੱਚ ਤੁਸੀਂ ਆਪਣੇ ਕਿਰਾਏ 'ਤੇ ਆਪਣੀ ਜਗ੍ਹਾ ਬਣਾ ਸਕਦੇ ਸਾਡੇ ਢਾਂਚਿਆਂ ਅਨੁਸਾਰ। ਸੋ ਇਹ ਜਿਹੜੀ ਆਪਾਂ ਗੱਲ ਕਹਿ ਦਿੰਦੇ ਆ ਵੀ ਆਪਾਂ ਇਸ ਸੰਘਰਸ਼ ਵਿੱਚੋਂ ਆਪਾਂ ਕੀ ਖੱਟਿਆ ਜਾਂ ਆਪਣਾ ਨੁਕਸਾਨ ਹੋਇਆ, ਇਹ ਖੱਟਣ ਵਾਲੀ ਜਿਹੜੀ ਗੱਲ ਹੈਗੀ ਆ, ਉਹਨਾਂ ਦੇ ਬਣਾਏ ਹੋਏ ਅਖਾੜੇ, ਉਹਨਾਂ ਦੇ ਬਣਾਏ ਹੋਏ ਜਾਲ ਵਿੱਚੋਂ ਜਿਹੜੀ ਰਾਜਸੀ ਸੱਤਾ ਤਾਕਤ ਦਾ ਜਿਹੜਾ ਪਰਛਾਵਾਂ ਹੈਗਾ, ਉਸ ਚੀਜ਼ ਦੀ ਅਣਹੋਂਦ ਤੋਂ ਆਪਾਂ ਕਹਿੰਦੇ ਹਾਂ ਵੀ ਆਪਾਂ ਕੁਝ ਖੱਟਿਆ ਨਹੀਂ। ਪਰ ਜੇ ਆਪਾਂ ਹਾਸਲ ਵੀ ਕਰ ਲੈਂਦੇ, ਉਹਨਾਂ ਦੀ ਲੱਤ ਥੱਲਿਓਂ ਲੰਘ ਕੇ, ਉਹਨਾਂ ਦੀ ਤਰਜ਼ ਉੱਪਰ ਸਿੱਖੀ ਨਾਲੋਂ ਟੁੱਟ ਕੇ, ਆਪਣੇ ਜਿਹੜਾ ਮੌਲਿਕ ਦ੍ਰਿਸ਼ਟੀਕੋਣ ਤੋਂ, ਆਪਣੀ ਮੌਲਿਕ ਹੋਂਦ ਹਸਤੀ ਤੋਂ ਟੁੱਟ ਕੇ, ਤਾਂ ਉਹਦੇ ਵਿੱਚੋਂ ਭਾਵੇਂ ਦੁਨਿਆਵੀ ਤੌਰ 'ਤੇ ਆਪਣੀ ਜਿੱਤ ਵੀ ਹੋਵੇ, ਉਹ ਸਿੱਖ ਹੋਣ ਦੇ ਨਾਤੇ ਆਪਣੀ ਸਭ ਤੋਂ ਵੱਡੀ ਹਾਰ ਹੋਊਗੀ। ਸੋ ਜਦੋਂ ਆਪਾਂ 1986 ਦੇ ਜਦੋਂ ਸਰਬੱਤ ਖਾਲਸੇ ਦੀ ਗੱਲ ਕਰਦੇ ਹਾਂ, ਪੰਥਕ ਨਵਉਸਾਰੀ ਦੀ ਗੱਲ ਕਰਦੇ ਹਾਂ, ਸਾਨੂੰ ਬਿਲਕੁਲ ਇੱਕ ਵੱਖਰਾ ਨਜ਼ਰੀਆ ਮਿਲਦਾ। ਸਿੱਖ ਨੁਕਤਾ ਨਿਗਾਹ ਤੋਂ ਇਹ ਸੰਘਰਸ਼ ਕਾਹਦੇ ਬਾਬਤ ਆ, ਅਤੇ ਕਿਸ ਤਰ੍ਹਾਂ ਲੜਿਆ ਜਾਣਾ, ਕਿਹੜੇ ਆਧਾਰ 'ਤੇ ਲੜਿਆ ਜਾਣਾ, ਅਤੇ ਕਿਹੜੇ ਅਮਲ ਨੂੰ ਆਪਾਂ ਅਪਣਾਉਣਾ। ਸੋ ਜਦੋਂ ਆਪਾਂ ਗੁਰਮਤਿ ਉਸ ਦਿਨ ਦੇ ਗੁਰਮਤਿ ਪੜ੍ਹਦੇ ਹਾਂ, ਤਾਂ ਇੱਕ ਗੱਲ ਸਪਸ਼ਟ ਸਾਫ਼ ਸਾਡੇ ਸਾਹਮਣੇ ਆਉਂਦੀ ਆ। ਕੁਝ ਲਾਈਨ ਮੈਂ ਪੜ੍ਹਦਾ, ਇਹ ਸਮਾਗਮ ਇੱਕ ਵਾਰ ਫਿਰ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਇੱਕ ਓਂਕਾਰ ਸਤਿਨਾਮ ਦੇ ਧਾਰਨੀ ਸਿੱਖਾਂ ਦਾ ਧਰਮ, ਰਾਜਨੀਤੀ ਅਤੇ ਗੁਰਧਾਮ ਅਨਿੱਖੜ ਹਨ। that for those Sikhs who venerate ਇੱਕ ਓਂਕਾਰ, ਧਰਮ, politics and our institutions, our sovereign Sikh institutions, ਆਪਣੇ ਜਿਹੜੇ ਗੁਰਧਾਮ ਹੈਗੇ ਆ, they're inseparable। ਅਤੇ ਉਹ ਇਹਨਾਂ ਦੀ ਵਰਤੋਂ ਪੰਥਕ ਨਵਉਸਾਰੀ ਲਈ ਕਰਦੇ ਹੀ ਰਹਿਣਗੇ, ਅਤੇ ਸਿੱਖ ਆਪਣਾ ਸ਼ਾਸਤਰਧਾਰੀ ਹੋਣ ਦਾ ਹੱਕ ਅਤੇ ਗੁਰਧਾਮਾਂ ਵਿੱਚ ਸ਼ਾਸਤਰਾਂ 'ਤੇ ਪਾਬੰਦੀ ਨੂੰ ਪ੍ਰਵਾਨ ਨਹੀਂ ਕਰਦੇ। ਸੋ ਜਦੋਂ ਆਪਾਂ ਪੰਥਕ ਨਵਉਸਾਰੀ ਦੀ ਗੱਲ ਕਰਦੇ ਹਾਂ, ਇੱਕ ਸੰਘਰਸ਼ ਦੇ ਅਗਲੇ ਪੜਾਅ ਦੀ ਤਿਆਰੀ ਦੀ ਗੱਲ ਕਰਦੇ ਹਾਂ, ਤਾਂ ਇਸ ਵਿੱਚੋਂ ਸਾਨੂੰ ਇਹ ਬਹੁਤ ਸਪਸ਼ਟ ਸੇਧ ਮਿਲਦੀ ਆ ਵੀ ਜਿਹੜੀ ਨਵਉਸਾਰੀ ਸਾਡੀ ਹੋਣੀ ਆ, ਜਿਹੜੀ ਆਪਣੇ ਇਸ ਦੁਨੀਆ ਉੱਪਰ ਜਿਹੜੀ ਆਪਣੀ ਹੋਂਦ ਹਸਤੀ ਨੂੰ ਬਰਕਰਾਰ ਰੱਖਣ ਵਾਸਤੇ ਅਣਖ ਗੈਰਤ ਨਾਲ ਸਿੱਖ ਹੋ ਕੇ ਜੀਣ ਦਾ ਜਿਹੜਾ ਆਪਣਾ ਸੰਘਰਸ਼ ਹੈਗਾ, ਉਹ ਗੁਰੂ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਸ਼ੁਰੂ ਹੋਣਾ। ਇਸ ਅਸਥਾਨ ਦੇ ਉੱਪਰ ਅਤੇ ਹੋਰ ਜਿਹੜੇ ਆਪਣੇ ਗੁਰਧਾਮ ਹੈਗੇ, ਇੱਥੋਂ ਸ਼ੁਰੂ ਹੋਣੇ ਆ। ਇਹ ਜਿਹੜੀ ਵੰਡ ਕੀਤੀ ਜਾਂਦੀ ਹੈ ਸਾਡੇ ਸੰਘਰਸ਼ ਦੇ ਵਿੱਚ,
ਵੀ ਇਹ ਕੁਝ ਧਾਰਮਿਕ ਕਿਸਮ ਦੇ ਕਰਮ ਹੁੰਦੇ ਆ, ਕੁਝ ਰਾਜਸੀ ਜਾਂ ਪੰਥਕ ਜਾਂ ਸੰਘਰਸ਼ੀਲ ਆਪਣੇ ਅਮਲ ਹੁੰਦਾ। ਜਿੰਨਾ ਚਿਰ ਤੱਕ ਆਪਾਂ ਇਸ ਪਾੜੇ ਨੂੰ, ਇਸ ਦਵੰਧ ਨੂੰ, ਇਸ ਕੰਟਰਡਿਕਸ਼ਨ ਤੇ ਡਿਫਰੈਂਸ਼ੀਏਸ਼ਨ ਨੂੰ ਆਪਾਂ ਖਤਮ ਨਹੀਂ ਕਰਦੇ ਤਾਂ ਆਪਾਂ ਨਾ ਸੰਘਰਸ਼ ਨੂੰ, ਬੀਤੇ ਨੂੰ ਆਪਾਂ ਸਮਝ ਸਕਾਂਗੇ, ਨਾ ਆਪਾਂ ਸਹੀ ਮਾਇਨਿਆਂ ਦੇ ਵਿੱਚ ਭਵਿੱਖ ਦਾ ਰਾਹ ਸਮਝ ਸਕਾਂਗੇ। ਸੋ ਜਦੋਂ ਆਪਾਂ ਸਿਮਰਨ ਦੀ ਵੀ ਗੱਲ ਕਰਦੇ ਹਾਂ, ਸਿਮਰਨ ਵੀ ਸੰਘਰਸ਼ ਦਾ ਇੱਕ ਰੂਪ ਆ, ਇੱਕ ਹਿੱਸਾ ਆ। ਨਾਮ ਅਭਿਆਸ, ਨਾਮ ਬਾਣੀ ਦਾ ਅਭਿਆਸ ਇਜ਼ ਅ ਰੈਡੀਕਲ ਪੋਲੀਟੀਕਲ ਐਕਟ। ਤੇ ਜਦੋਂ ਖਾਲਸਾ ਦੁਸ਼ਟ ਦਾ ਨਾਸ ਕਰਨ ਵਾਸਤੇ ਮੈਦਾਨੇ ਜੰਗ ਦੇ ਵਿੱਚ ਤੇਗ ਵਾਹੁੰਦਾ ਜਾਂ 47 ਦੇ ਫਾਇਰ ਖੋਲ੍ਹਦਾ, ਉਹ ਇੱਕ ਸਿਮਰਨ ਦਾ ਰੂਪ ਹੁੰਦਾ। ਤੇ ਉਸ ਸੁਰਤ ਵਿੱਚੋਂ ਜਿਹੜੀ ਨਿਕਲੇ, ਜਿਹੜੇ ਵਾਰ ਖਾਲਸੇ ਦੇ ਹੁੰਦੇ ਆ, ਉਹਨੂੰ ਹਿੰਸਾ ਨਹੀਂ ਕਿਹਾ ਜਾ ਸਕਦਾ, ਉਹ ਪਰਉਪਕਾਰ ਹੁੰਦਾ, ਗਰੀਬ ਦੀ ਰੱਖਿਆ, ਜਰਵਾਣੀ ਦੀ ਭਖਿਆ ਕਰਨ ਵਾਸਤੇ। ਇਸ ਚੀਜ਼ ਨੂੰ ਸਾਨੂੰ ਸਮਝਣ ਦੀ ਲੋੜ ਹੈਗੀ। ਜੋ ਸੰਤਾਂ ਦਾ ਅਮਲ ਰਿਹਾ 77 ਤੋਂ ਲੈ ਕੇ 84 ਤੱਕ, ਤੇ ਉਸ ਤੋਂ ਪਹਿਲਾਂ ਤੇ ਬਾਕੀ ਸਾਰੇ ਜਿੰਨੇ ਵੀ ਆਪਣੇ ਇਤਿਹਾਸ ਦੇ ਵਿੱਚ ਮੋਰਚੇ ਲੱਗੇ ਆ, ਜਿਹੜੇ ਸੰਘਰਸ਼ ਲੜੇ ਗਏ ਆ, ਉਹ ਆਪਣੇ ਆਪ ਦੇ ਸੁਤੰਤਰ ਪੰਥਕ ਸੰਸਥਾਵਾਂ ਦੇ ਆਸਰੇ, ਉਹਨਾਂ ਦੇ ਆਧਾਰ ਤੇ ਲੜੇ ਗਏ। ਆਪਾਂ ਦੂਜਿਆਂ ਦੇ ਬਣੇ ਬਣਾਏ ਅਖਾੜਿਆਂ ਦੇ ਵਿੱਚ ਆਪਾਂ ਇਹ ਗੇਮ ਨਹੀਂ ਖੇਡਣੀ ਵੀ ਤਾਕਤ ਕਿਹਦੇ ਹੱਥ ਹੁੰਦੀ ਆ, ਜਿਹੜੀ ਵਾਰੋ-ਵਾਰ 4-5 ਸਾਲਾਂ ਬਾਅਦ ਬਦਲਦਾ ਰਹਿੰਦਾ। ਆਪਾਂ ਆਪ ਦੀ ਤਾਕਤ, ਜਿਹੜੀ ਪਾਤਸ਼ਾਹੀ ਦੀ ਗੱਲ ਕਰਦੇ ਆ, ਜਿਹੜਾ ਸਿੱਖਾਂ ਦਾ ਪਾਤਸ਼ਾਹੀ ਦਾਵਾ, ਜਦੋਂ ਰਤਨ ਸਿੰਘ ਪੰਗੂ ਨੂੰ ਆਪਾਂ ਪੜ੍ਹਦੇ ਹਾਂ ਪੰਥ ਪ੍ਰਕਾਸ਼ ਨੂੰ, ਜਦੋਂ ਫਰੰਗੀ ਆਇਆ ਸੀਗਾ ਪੰਜਾਬ ਦੇ ਵਿੱਚ, ਸਭ ਤੋਂ ਪਹਿਲਾਂ ਉਹਨਾਂ ਨੇ ਇਸ ਖਿੱਤੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਦੇਖਿਆ ਵੀ ਪੰਜਾਬ ਦੇ ਵਿੱਚ ਸਿੱਖਾਂ ਦਾ ਰਾਜ ਇੱਕ ਅਨੋਖੇ ਕਿਸਮ ਦਾ ਜਿਹੜਾ ਰਾਜਸੀ ਢਾਂਚਾ ਆ, ਇਹਨਾਂ ਨੇ ਰਾਜ ਕਰਨ ਦਾ ਅਧਿਕਾਰ ਕਿੱਥੋਂ ਲਿਆ। ਤੇ ਉਹਦੇ ਵਿੱਚ ਰਤਨ ਸਿੰਘ ਪੰਗੂ ਸਾਫ਼ ਦੱਸਦੇ ਆ ਵੀ ਜਿਹੜੀ ਪਾਤਸ਼ਾਹੀ ਖਾਲਸੇ ਦੀ ਹੈਗੀ ਆ, ਇਹ ਗੁਰੂ ਨਾਨਕ ਪਾਤਸ਼ਾਹ ਵੱਲੋਂ ਮਿਲੀ ਆ, ਸਿੱਧੀ ਅਕਾਲ ਪੁਰਖ ਵੱਲੋਂ। ਸੋ ਜਦੋਂ ਆਪਾਂ ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਹਾਂ, ਆਪਣੀ ਸੁਤੰਤਰਤਾ ਦੀ ਗੱਲ ਕਰਦੇ ਹਾਂ, ਸੋਵਰਨਟੀ ਦੀ ਗੱਲ ਕਰਦੇ ਹਾਂ, ਰਾਜ ਦੀ ਗੱਲ ਕਰਦੇ ਹਾਂ, ਜੇ ਆਪਾਂ ਰਾਜ ਕਰਨ ਦੀ ਜੁਰਤ ਰੱਖਣੀ ਹੈ ਤਾਂ ਰਾਜ ਨੂੰ ਪਰਿਭਾਸ਼ਿਤ ਕਰਨ ਦੀ ਵੀ ਜੁਰਤ ਸਾਨੂੰ ਰੱਖਣੀ ਚਾਹੀਦੀ ਆ। ਜਿਹੜਾ ਆਪਣਾ ਸੋਵਰਨਟੀ ਦਾ ਜਿਹੜਾ ਕਨਸੈਪਟ ਆ, ਸੰਕਲਪ ਆ, ਉਸ ਨੂੰ ਹਿੱਕ ਠੋਕ ਕੇ ਸਾਨੂੰ ਕਰਨ ਦੀ ਲੋੜ ਹੈਗੀ ਆ, ਤੇ ਉਹਦੇ ਵਿੱਚੋਂ ਆਪਦੇ ਅਨੋਖੇ ਕਿਸਮ ਦਾ ਅਮਲ ਵੀ ਨਿਕਲਦਾ। ਜਿਹੜਾ ਸਿੱਖਾਂ ਦਾ ਜਿਹੜਾ ਰਾਜਸੀ ਆਧਾਰ ਹੈਗਾ, ਜਿਹੜੇ ਆਪਣੇ ਪੋਲੀਟੀਕਲ ਵਹੀਕਲ ਹੈਗੀ, ਜਿਹੜੀ ਆਪਣੀ ਪੋਲੀਟੀਕਲ ਪਾਰਟੀ ਹੈਗੀ ਆ, ਉਹ ਸੰਗਤ ਆ। ਜਦੋਂ ਆਪਾਂ ਇਸ ਤਰ੍ਹਾਂ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਗੁਰੂ ਗ੍ਰੰਥ, ਗੁਰੂ ਪੰਥ ਦਾ ਸੁਮੇਲ ਜਿਹੜਾ ਹੈਗਾ, ਜਦੋਂ ਆਪਾਂ ਨਾਮ ਬਾਣੀ ਦਾ ਅਭਿਆਸ ਕਰਦੇ ਹਾਂ, ਜਿਹੜੀ ਆਪਣੀ ਟਰਾਂਸਫਰਮੇਸ਼ਨ ਹੁੰਦੀ ਆ, ਗੁਰਮੁਖਾਂ ਵਿੱਚ ਤਬਦੀਲ ਹੋਣ ਦੀ, ਜਿਹੜਾ ਆਪਣਾ ਕਾਇਆ ਕਲਪ ਹੁੰਦਾ, ਉਹ ਆਪਣਾ ਸੰਘਰਸ਼ ਦਾ ਹਿੱਸਾ ਆ। ਐਂਡ ਦੈਟਸ ਨਾਟ ਸਮਥਿੰਗ ਦੈਟ ਵੀ ਕੈਨ ਪੋਸੀਬਲੀ ਬਾਈਪਾਸ। ਜਿਹੜਾ ਸੰਤਾਂ ਦਾ ਅਮਲ ਰਿਹਾ ਵੀ ਗੁਰਮਤਿ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਮਜ਼ਬੂਤ ਕਰਨਾ, ਉਦੋਂ ਬਾਅਦ ਜਿਹੜੇ ਆਪਣੇ ਜਥੇ ਕਾਇਮ ਕਰਨੇ, ਜਿਹੜੇ ਆਪਣੇ ਕੰਮ ਕਰਨ ਵਾਲੇ ਹੈਗੇ ਆ, ਗਰੀਬ ਦੀ ਰੱਖਿਆ, ਜਰਵਾਣੀ ਦੀ ਭਖਿਆ ਕਰਨ ਵਾਸਤੇ, ਦੁਸ਼ਟਾਂ ਦਾ ਨਾਸ ਕਰਨ ਲਈ ਜਿਹੜੀਆਂ ਜੁਝਾਰੂ ਜਥੇਬੰਦੀਆਂ ਚਾਹੀਦੀਆਂ, ਉਹਨਾਂ ਦੀਆਂ ਨੀਹਾਂ ਰੱਖੀਆਂ, ਉਹਨਾਂ ਦੀ ਤਿਆਰੀ ਕੀਤੀ ਗਈ, ਉਹਨਾਂ ਦੇ ਬੰਦਿਆਂ ਦੀ ਪਰਖ ਪਛਾਣ ਕੀਤੀ ਗਈ, ਜਿਹੜੇ ਬਾਅਦ ਦੇ ਵਿੱਚ ਉਹਨਾਂ ਨੇ ਜੰਗੀ ਜ਼ੋਰ ਦਿਖਾਏ ਵੀ ਹੈਗੇ ਆ। ਜਿਹੜੇ ਆਪਣੇ ਲੋਕਾਂ ਨੂੰ, ਸੰਗਤ ਨੂੰ, ਆਵਾਮ ਨੂੰ ਲਾਮਬੰਦ ਕਰਨ ਦਾ, ਜਥੇਬੰਦ ਕਰਨ ਦੀ ਜਿਹੜੀ ਪ੍ਰਕਿਰਿਆ ਸੀਗੀ, ਉਹ ਆਪਣੇ ਗੁਰਤਾਮਾਂ ਤੋਂ, ਜਿਹੜੇ ਆਪਣੇ ਸ਼ਹੀਦੀ ਸਮਾਗਮ ਸੀ, ਪੋਲੀਟੀਕਲ ਕਾਨਫਰੰਸ ਕਰਨ ਦੀ ਲੋੜ ਨਹੀਂ ਹੁੰਦੀ ਸੀਗੀ, ਜਿਹੜੀ ਆਪਣੇ ਪੋਲੀਟੀਕਲ ਸੰਘਰਸ਼ ਦਾ ਜਿਹੜਾ ਆਧਾਰ ਆ, ਜਿਹੜਾ ਮੈਦਾਨ ਆ, ਉਹ ਆਪਣੇ ਤੌਰ ਤੇ ਆਪਾਂ ਤੈਅ ਕਰਨਾ। ਜਿਹੜੇ ਸ਼ਹੀਦੀ ਸਮਾਗਮ ਹੁੰਦੇ ਸੀਗੇ ਉਹਨਾਂ ਦਿਨਾਂ ਦੇ ਵਿੱਚ, ਜਿਹੜੇ ਪੰਥਕ ਇਕੱਠ ਬੁਲਾਏ ਜਾਂਦੇ ਸੀਗੇ ਉਹਨਾਂ ਦਿਨਾਂ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹਾਰਾਜ ਦਾ ਓਟ ਆਸਰਾ ਤੱਕ ਕੇ, ਉਹ ਜਿਹੜੀ ਪ੍ਰਕਿਰਿਆ ਵਿੱਚ ਪੈ ਕੇ ਉਹਦੇ ਵਿੱਚੋਂ ਆਪਣੇ ਜਥੇ ਨਿਕਲੇ ਆ, ਉਹਦੇ ਵਿੱਚੋਂ ਸਰਬੱਤ ਖਾਲਸੇ ਨਿਕਲੇ ਆ, ਉਹਦੇ ਵਿੱਚੋਂ ਜੁਝਾਰੂ ਜਥੇਬੰਦੀਆਂ ਨਿਕਲੀਆਂ, ਉਸ ਦੇ ਵਿੱਚੋਂ ਆਪਣਾ ਸੰਘਰਸ਼ ਨਿਕਲਿਆ। ਸੋ ਜਦੋਂ ਆਪਾਂ ਰਵਾਇਤ ਦੀ ਗੱਲ ਕਰਦੇ ਹਾਂ, ਇਹ ਇੱਕ ਪਛਾਣ ਖਿੱਚੂ ਵਾਲੀ ਗੱਲ ਨਹੀਂ ਹੈਗੀ that we're clinging to the past in this idealistic kind of form. It's an understanding that this isn't a cultural difference and it's not a difference of time. It's understanding that ਜਿਹੜਾ ਆਪਣਾ ਸਿੱਖਾਂ ਦਾ ਵਿਲੱਖਣ ਅਮਲ ਆ, ਜਿਹੜੀ ਆਪਣੀ ਵਿਲੱਖਣ ਹੋਂਦ ਹਸਤੀ ਆ,
ਉਹਦੇ ਵਿੱਚੋਂ ਵਿਲੱਖਣ ਕਿਸਮ ਦਾ ਅਮਲ ਵੀ ਨਿਕਲਣਾ, ਵਿਲੱਖਣ ਕਿਸਮ ਦਾ ਰਾਜ ਵੀ ਨਿਕਲਣਾ। ਸੋ ਜਿਹੜਾ ਇਹ ਆਪਾਂ ਰਿਲੀਜਨ ਅਤੇ ਪੋਲੀਟੀਕਲ ਨੂੰ ਸੈਪਰੇਟ ਕਰਕੇ ਜਿਹੜੀ ਸੈਕੂਲਰਿਜ਼ਮ ਦੇ ਪਾਏ ਹੋਏ ਪਵਾੜੇ ਹੈਗੇ ਆ, ਉਸ ਨੂੰ ਪਛਾਣਨ ਦੀ ਲੋੜ ਹੈਗੀ, ਉਸ ਤੋਂ ਦੂਰ ਹੋਣ ਦੀ ਲੋੜ ਹੈਗੀ ਆ। ਜਿਹੜੇ ਆਪਣੇ ਸੰਘਰਸ਼ ਦੇ ਜਿਹੜੀ ਅਗਲੀ ਪੈੜ ਜਿਹੜੀ ਹੋਣੀ ਆ, ਅਗਲਾ ਪੰਧ ਜਿਹੜਾ ਆਪਾਂ ਤੈਅ ਕਰਨਾ, ਉਹ ਇੱਥੇ ਆਪਣੇ ਗੁਰਧਾਮਾਂ ਤੋਂ, ਸੰਗਤਾਂ ਵਿੱਚੋਂ, ਗੁਰੂ ਗ੍ਰੰਥ ਗੁਰੂ ਪੰਥ ਦੀ ਰਵਾਇਤ ਅਨੁਸਾਰ ਹੀ ਹੋ ਸਕਦੀ ਹੈ, ਜਿਹਦੇ ਵਿੱਚੋਂ ਆਪਾਂ ਸਿੱਖ ਹੋ ਕੇ ਆਪਾਂ ਮਜ਼ਬੂਤ ਹੋ ਸਕਦੇ ਹਾਂ। ਜਿਹੜਾ ਆਪਣਾ ਪਾਤਸ਼ਾਹੀ ਦਾਵਾ, ਜਿਹੜੀ ਸਿੱਧੀ ਸੋਵਰਨਟੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਖਾਲਸੇ ਨੂੰ ਬਖਸ਼ਿਸ਼ ਕੀਤੀ ਆ, ਉਹਨੂੰ ਕਮਾਇਆ ਜਾ ਸਕਦਾ ਅਤੇ ਉਸ ਆਧਾਰ ਤੋਂ ਜਿਹੜੀ ਆਪਣੀ ਹਲੇਮੀ ਰਾਜ ਨੂੰ ਸਥਾਪਿਤ ਕਰਨ ਵਾਸਤੇ ਜਿਹੜਾ ਸੰਘਰਸ਼ ਆ ਉਹ ਲੜਿਆ ਜਾ ਸਕਦਾ। ਸੋ ਜਦੋਂ ਆਪਾਂ ਅੱਜ ਦੇ ਮੌਜੂਦਾ ਹਾਲਾਤਾਂ ਨੂੰ ਆਪਾਂ ਦੇਖਦੇ ਹਾਂ, ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਵੀ ਜ਼ਿਕਰ ਕੀਤਾ, ਜਿਹੜਾ ਆਪਣੇ ਸਿੱਖਾਂ ਨੂੰ ਚੁਣ ਕੇ ਨਿਸ਼ਾਨੇ 'ਤੇ ਲਿਆ ਕੇ ਉਹਨਾਂ ਨੂੰ ਕਤਲ ਕਰਨ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਆ ਪਿਛਲੇ ਕੁਝ ਸਾਲਾਂ ਤੋਂ, ਇਹ ਸ਼ਹੀਦ ਜਥੇਦਾਰ ਹਰਮੀਤ ਸਿੰਘ PhD ਤੋਂ ਆਪਣੇ 4 ਸਾਲ ਪਹਿਲਾਂ ਇਸੇ ਦਿਨ ਤੋਂ ਸ਼ੁਰੂ ਹੋਈ ਸੀ। ਉਸ ਤੋਂ ਬਾਅਦ ਜਥੇਦਾਰ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ ਨੂੰ ਨਿਸ਼ਾਨਾ ਬਣਾਇਆ ਗਿਆ। ਜਿੰਨੀ ਵੀ ਚਾਰਾਜੋਈ ਸਟੇਟ ਵੱਲੋਂ ਹੋ ਰਹੀ ਆ ਵੀ ਸਿੱਖਾਂ ਨੂੰ ਕਾਬੂ ਦੇ ਵਿੱਚ ਕਿਸ ਤਰ੍ਹਾਂ ਰੱਖਣਾ, ਇਹਨਾਂ ਨੂੰ ਆਗੂਹੀਣ ਕਿਸ ਤਰ੍ਹਾਂ ਰੱਖਣਾ, ਇਹਨਾਂ ਦੀਆਂ ਸੰਸਥਾਵਾਂ ਕਿਸ ਤਰ੍ਹਾਂ ਖੋਖਲੀਆਂ ਕਰਨੀਆਂ, ਜਦੋਂ ਆਪਣੀ ਟੇਕ ਗੈਰਾਂ ਦੀਆਂ ਪ੍ਰਕਿਰਿਆਵਾਂ 'ਤੇ ਉਹ ਰੱਖਾਂਗੇ, ਜਿਹੜੇ ਸੰਦ ਉਹਨਾਂ ਦੇ ਬਣਾਏ ਹੋਏ ਆ, ਪੋਲੀਟੀਕਲ ਪਾਰਟੀ, ਭਾਵੇਂ ਉਹ ਸ਼੍ਰੋਮਣੀ ਕਮੇਟੀ ਹੋਵੇ, ਭਾਵੇਂ ਵਿਧਾਨ ਸਭਾ ਹੋਵੇ, ਜੇ ਆਪਾਂ ਸਿਰਫ ਉੱਥੇ ਆਪਣੇ ਆਪ ਨੂੰ ਲਿਮਿਟ ਕਰਦੇ ਹਾਂ, ਜਾਂ ਸਾਰੇ ਭਵਿੱਖ ਦੀ ਜਿਹੜੀ ਆਸ ਹੈਗੀ ਆ, ਭਵਿੱਖ ਦੀ ਜਿਹੜੀ ਰਣਨੀਤੀ ਹੈਗੀ ਆ, ਉੱਥੋਂ ਆਪਾਂ ਤੱਕ ਕੇ ਗੁਰੂ ਪਾਤਸ਼ਾਹ ਤੋਂ ਮੁੱਖ ਮੋੜ ਕੇ ਗੈਰਾਂ ਦੀਆਂ ਸੰਸਥਾਵਾਂ ਤੋਂ ਆਪਾਂ ਤੱਕਾਂਗੇ ਤਾਂ ਉਹਦੇ ਵਿੱਚ ਸਾਡੀ ਖੁਆਰੀ ਹੀ ਹੋਣੀ ਹੈ। ਸੋ ਸਾਨੂੰ ਇਸ ਵੇਲੇ ਬਿਲਕੁਲ ਠਰਮੇ ਦੇ ਨਾਲ ਸਾਨੂੰ ਕੰਮ ਕਰਨ ਦੀ ਲੋੜ ਹੈਗੀ। ਇਸ ਬਿਲਕੁਲ ਸਾਡੀਆਂ ਅੱਖਾਂ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ ਵੀ ਇਹ ਜਿਹੜਾ ਸੰਘਰਸ਼ ਦਾ ਅਗਲਾ ਪੜਾਅ, ਜਿਹਦੇ ਵਿੱਚ ਆਪਣਾ ਪ੍ਰਵੇਸ਼ ਆਪਾਂ ਹੋ ਚੁੱਕੇ ਹਾਂ, ਜਿਹਦੀ ਗਤੀ ਦਿਨੋਂ ਦਿਨ, ਸਾਲ ਬਾਏ ਸਾਲ ਇਹਦੀ ਗਤੀ ਤੇਜ਼ ਹੀ ਹੋਣੀ ਆ, ਉਹਦੇ ਵਾਸਤੇ ਆਪਾਂ ਨਿੱਜੀ ਤੌਰ 'ਤੇ, ਜਥੇਬੰਦਕ ਤੌਰ 'ਤੇ, ਸਮੂਹਕ ਰੂਪ ਦੇ ਵਿੱਚ, ਪੰਥਕ ਤੌਰ 'ਤੇ ਆਪਾਂ ਤਕੜੇ ਕਿਸ ਤਰ੍ਹਾਂ ਹੋ ਸਕਦੇ ਹਾਂ। ਸੋ ਜਿਹੜੇ ਆਪਣੇ ਵੀਰ ਭੈਣ ਕੋਈ ਖੇਡ ਵੀ ਖੇਡਦੇ ਆ, ਐਨੀਬਡੀ ਹੂ ਪਲੇਜ਼ ਸਪੋਰਟਸ, ਇਫ ਯੂਰ ਐਟ the tail end of the match and you're losing by a couple of points, ਜੇ ਤੁਸੀਂ ਘਬਰਾਹਟ ਦੇ ਵਿੱਚੋਂ ਕੋਈ ਵੀ ਸਟੈਪ ਚੱਕਦੇ ਆ ਇਹ ਤੱਕ ਕੇ ਵੀ ਆਪਾਂ ਜਿੱਤਣਾ, ਤੇ ਤੁਸੀਂ ਸਾਰੇ ਉਸ ਤੋਂ ਪਹਿਲਾਂ ਜਿੱਤਣ ਵਾਸਤੇ ਜਿੰਨੇ ਵੀ ਸਟੈਪ ਹੈਗੇ ਉਹਨਾਂ ਨੂੰ ਸਕਿਪ ਕਰ ਜਾਂਦੇ ਆ, ਉਹਦੇ ਵਿੱਚੋਂ ਜਿਹੜੀ ਘਬਰਾਹਟ, ਜਿਹੜੀ ਕਾਹਲ ਪੈਦਾ ਹੁੰਦੀ ਆ, ਉਹ ਜਿਹੜੀ ਤੁਹਾਡੀ ਗੇਮ ਹੈਗੀ ਉਹ ਹੱਥੋਂ ਛੁੱਟ ਜਾਂਦੀ ਆ, ਤੁਹਾਡਾ ਕੰਟਰੋਲ ਨਹੀਂ ਰਹਿੰਦਾ। ਇਸ ਵੇਲੇ ਜਿਹੜੀ ਸਮੇਂ ਦੀ ਲੋੜ ਹੈਗੀ ਆ, ਆਪਾਂ ਬਿਲਕੁਲ ਠਰਮੇ ਦੇ ਨਾਲ ਆਪਾਂ ਕੰਮ ਕਰਨਾ, one step at a time। ਸਾਨੂੰ ਘਬਰਾਹਟ ਦੇ ਵਿੱਚ ਨਹੀਂ ਆਉਣਾ ਚਾਹੀਦਾ ਵੀ ਆਪਾਂ ਰਾਤੋਂ ਰਾਤ ਆਪਾਂ ਕੋਈ ਪ੍ਰਾਪਤੀ ਕਰਨੀ ਆ, ਰਾਤੋਂ ਰਾਤ ਐਡਾ ਵੱਡਾ ਮਸਲਾ ਆਪਾਂ ਹੱਲ ਕਰ ਲੈਣਾ। one step at a time, one day at a time, taking baby steps, ਜਿਹੜੀ ਆਪਣੀ ਮਜ਼ਬੂਤੀ ਹੈਗੀ ਹੈ ਨਿੱਜੀ ਤੌਰ 'ਤੇ, ਜਥੇਬੰਦਕ ਤੌਰ 'ਤੇ, ਪੰਥਕ ਤੌਰ 'ਤੇ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ। ਬਹੁਤ ਵਾਰ ਇਹ ਗੱਲ ਪੁੱਛੀ ਜਾਂਦੀ ਹੈ ਵੀ ਸਾਨੂੰ ਕੀ ਕਰਨਾ ਚਾਹੀਦਾ, ਆਪਣਾ ਅਗਲਾ ਸਟੈਪ ਕੀ ਹੋਣਾ ਚਾਹੀਦਾ, ਤੇ ਇਸ ਤਰ੍ਹਾਂ ਦੀ ਕੋਈ ਗਿੱਦੜ ਸਿੰਘੀ ਨਹੀਂ ਹੈਗੀ। there is no miraculous solution that overnight, without doing any ਮਿਹਨਤ, without doing any ਕਮਾਈ, without any ਕੁਰਬਾਨੀ, ਖਾਲਿਸਤਾਨ ਜਾਂ ਕੋਈ ਹੱਲ ਤੁਹਾਡੇ ਝੋਲੀ ਪਾ ਸਕਦਾ। it's a pipe dream, it's a false illusion। ਜਿਹੜਾ ਆਪਣਾ ਅਗਲਾ ਸਟੈਪ ਹੈਗਾ, ਜਿੰਨੇ ਵੀ ਆਪਾਂ ਇੱਥੇ ਬੈਠੇ ਹੈਗੇ ਆ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕੋਈ ਮੁਹਾਰਤ ਬਖਸ਼ਿਸ਼ ਕੀਤੀ ਹੈਗੀ ਆ, some skill, some passion। There's a gap in an understanding that there is some seva that needs to be done in a certain ਖੇਤਰ। ਉਸ ਵੱਲ ਧਿਆਨ ਆਪਣਾ ਦਿਵਾਓ, ਆਪਣੀ ਕਾਬਲੀਅਤ, ਆਪਣੀ ਯੋਗਤਾ ਨਿੱਜੀ ਤੌਰ 'ਤੇ ਬਣਾਓ, ਲੋਕਲ ਪੱਧਰ 'ਤੇ ਆਪਣੀ ਇੱਕ ਦੂਜੇ ਨਾਲ ਕਮਿਊਨੀਕੇਸ਼ਨ, ਕੋਆਰਡੀਨੇਸ਼ਨ ਤੁਸੀਂ ਕਾਇਮ ਕਰੋ। ਜਿਹੜੀ ਆਪਣੀ ਲੋਕਲ ਜਿਹੜੀ ਸੰਗਤ ਹੈਗੀ, ਆਪਣਾ ਸੰਘਰਸ਼ ਦਾ ਅਗਲਾ ਪੜਾਅ ਜਿਹੜਾ ਆਧਾਰ ਬਣਨਾ, ਆਪਣੀ ਲੋਕਲ ਲੈਵਲ ਦੀਆਂ ਸੰਗਤਾਂ ਤੋਂ ਹੀ ਸ਼ੁਰੂ ਹੋਣਾ। So there's no miraculous overnight solution that we need at the end।
ਇਟ ਹੈਜ਼ ਟੂ ਸਟਾਰਟ ਫਰਮ ਥੀਸ ਬੇਸਿਕ ਸਟੈਪਸ। ਜਦੋਂ ਆਪਾਂ ਲਾਮਬੰਦ ਹੋਵਾਂਗੇ, ਜਥੇਬੰਦ ਹੋਵਾਂਗੇ, ਆਪਣੇ ਆਪ ਨੂੰ ਨਾਮ ਦੇ ਰੰਗ ਵਿੱਚ ਰੰਗਾਂਗੇ, ਤਾਂ ਅਗਲੇ ਜਿਹੜੀ ਆਪਣੀ ਪੈੜ, ਅਗਲਾ ਜਿਹੜਾ ਪੰਧ ਹੈਗਾ, ਉਸ ਵਿੱਚੋਂ ਨਿਕਲ ਆਉਣਾ। ਅਤੇ ਜਿਹੜੀ ਇਹਦੀ ਸ਼ੁਰੂਆਤ ਹੈਗੀ ਹੈ, ਬਿਲਕੁਲ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ, ਨਾ ਕੋਈ ਓਵਰਵੈਲਮ ਹੋਣ ਦੀ ਲੋੜ ਹੈਗੀ ਆ। ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸ਼ੁਕਰਾਨਾ ਕਰਨਾ ਚਾਹੀਦਾ। ਮਹਾਰਾਜ ਨੇ ਸਾਨੂੰ ਇਸ ਵਕਤ, ਇਸ ਸਮੇਂ ਦੇ ਵਿੱਚ ਸਾਨੂੰ ਸੋਝੀ ਬਖਸ਼ਿਸ਼ ਕੀਤੀ ਆ, ਸਿੱਖਾਂ ਦੇ ਘਰ ਜਨਮ ਸਾਨੂੰ ਬਖਸ਼ਿਸ਼ ਕੀਤਾ ਅਤੇ ਸੇਵਾ ਦਾ ਮੌਕਾ ਬਖਸ਼ਿਸ਼ ਕੀਤਾ। ਇਹ ਜਿਹੜੇ ਆਉਣ ਵਾਲੇ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ, ਆਪਣਾ ਤਿਲ ਫੁੱਲ ਪਾਉਣ ਦਾ। ਸੋ ਜਿਹੜਾ ਪਹਿਲਾ ਆਪਣਾ ਕਦਮ ਹੈਗਾ ਵੀ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਡਿੱਗ ਕੇ ਅਰਦਾਸ ਕਰਨੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਸ ਸੰਘਰਸ਼ ਦੇ ਵਿੱਚ ਆਪਣਾ ਤਿਲ ਫੁੱਲ ਪਾਉਣ ਦੇ ਲਾਇਕ ਬਣਾਓ। ਅਤੇ ਇਸ ਅਰਦਾਸ ਵਿੱਚੋਂ ਨਿਕਲੇ ਅਮਲ ਵਿੱਚੋਂ ਸਾਡੇ ਸਾਰੇ ਭਵਿੱਖ ਦੇ ਰਾਹ ਨਿਕਲ ਆਉਣਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਭੁੱਲਾਂ ਚੁੱਕਾਂ ਦੀ ਖਿਮਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।